ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਨਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 7 ਦਸੰਬਰ 2018 24 ਮੱਘਰ ਨਾਨਕ ਪਾਈ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਅਹਿਮ ਇਸ਼ੂ ਨਾਲ। ਜਿਸ ਤਰ੍ਹਾਂ ਕਿ ਅੱਜ ਫਰਾਈਡੇ ਦਾ ਦਿਨ ਹੈ, ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਅਸਾਂ ਕਰਨ ਜਾ ਰਹੇ ਹਾਂ। ਅਸੀਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਤੇ। ਦੇਖੋ, ਫਾਰਸੀ ਦੇ ਵਿੱਚ ਜਦੋਂ ਕਿਸੇ ਬੰਦੇ ਦੀ ਪਰਖ ਦੀ ਗੱਲ ਹੁੰਦੀ ਹੈ ਤੇ ਇੱਕ ਬੜਾ ਉਹਨਾਂ ਦਾ ਮਸ਼ਹੂਰ ਅਖਾਣ ਹੈ ਕਿ ਬੰਦੇ ਨੂੰ 3 ਚੀਜ਼ਾਂ ਰਾਹੀਂ ਜਾਣਿਆ ਜਾਂਦਾ ਹੈ ਜਾਂ ਸਮਝਿਆ ਜਾਂਦਾ ਹੈ ਜਾਂ ਉਸ ਨੂੰ ਐਵੈਲੂਏਟ ਕੀਤਾ ਜਾਂਦਾ ਹੈ: ਦਸਤਾਰ, ਗੁਫਤਾਰ, ਰਫਤਾਰ। ਜੀ, ਦਸਤਾਰ ਜ਼ਾਹਰਾ ਤੌਰ ਤੇ ਬੇਸ਼ੱਕ ਅਸੀਂ ਸਿਰ ਤੇ ਸਜੀ ਦਸਤਾਰ ਨੂੰ ਕਹਿੰਦੇ ਹਾਂ, ਪਰ ਇਸ ਦੇ ਵਿੱਚ ਤੁਹਾਡਾ ਸਾਰਾ ਪਹਿਰਾਵਾ ਆ ਜਾਂਦਾ ਹੈ। ਬਿਲਕੁਲ। ਗੁਫਤਾਰ ਤੁਹਾਡੀ ਜਿਹੜੀ ਹੈ ਗੁਫ਼ਤਗੂ, ਗੱਲਬਾਤ ਕਰਨ ਦੀ ਸ਼ੈਲੀ, ਅੰਦਾਜ਼ ਔਰ ਉਸ 'ਚ ਅਦਬ, ਇਹ ਸਾਰਾ ਹੀ ਗੁਫਤਾਰ ਦੇ ਵਿੱਚ ਆਉਂਦਾ ਹੈ ਜੀ। ਤੇ ਰਫਤਾਰ ਹੁੰਦਾ ਹੈ ਕਿ ਤੁਸੀਂ ਕਿਵੇਂ ਤੁਰਦੇ ਹੋ ਔਰ ਤੁਹਾਡਾ ਓਵਰਆਲ, ਜਿਹਨੂੰ ਅੱਜ ਦੇ ਜ਼ੁਬਾਨ ਦੇ ਵਿੱਚ ਬਾਡੀ ਲੈਂਗੁਏਜ ਅਸੀਂ ਕਹਿ ਸਕਦੇ ਹਾਂ ਜੀ, ਉਹ ਤੁਰਨ ਦੀ ਵੀ ਹੈ, ਬਹਿਣ ਦੀ ਵੀ ਹੈ, ਸਲੀਕਾ ਵੀ ਹੈ ਜਿਹੜਾ। ਸੋ ਜ਼ਾਹਰਾ ਤੌਰ ਤੇ ਜਦੋਂ ਅਸੀਂ ਕਿਸੇ ਲੀਡਰ ਦੀ ਪਰਖ ਕਰਨੀ ਹੈ ਜੀ ਤੇ ਬਹੁਤ ਵਾਰ ਅੰਗਰੇਜ਼ੀ ਦੇ 2 ਸ਼ਬਦ ਲੀਡਰ ਤੇ ਜਿਹੜਾ ਸਟੇਟਸਮੈਨ ਇਹ ਇਸਤੇਮਾਲ ਹੁੰਦੇ ਨੇ। ਹਾਲਾਂਕਿ ਮੈਨੂੰ ਆਪਣੀ ਜ਼ੁਬਾਨ 'ਚ ਜਾਂ ਦੂਸਰੇ ਨਹੀਂ ਹੈ ਕਿ ਵੀ ਤੁਸੀਂ ਦੂਰ ਅੰਦੇਸ਼ੀ ਨੇਤਾ ਨੂੰ ਸਟੇਟਸਮੈਨ ਕਹਿ ਦਿਓਗੇ, ਪਰ ਸਟੇਟਸਮੈਨ ਹੈ ਜੀ। ਲੀਡਰ ਉਹ ਹੁੰਦਾ ਹੈ ਜਿਸ ਨੂੰ ਅੱਜ ਕੱਲ੍ਹ ਮਾਸ ਲੀਡਰ ਵੀ ਕਹਿੰਦੇ ਨੇ, ਕਿ ਜਿਹੜਾ ਉਹ ਗੱਲ ਕਹਿੰਦਾ ਹੈ ਜਿਹੜੀ ਕਿ ਲੋਕ ਸੁਣਨਾ ਚਾਹੁੰਦੇ ਨੇ। ਬਿਲਕੁਲ। ਔਰ ਸਟੇਟਸਮੈਨ ਜਾਂ ਜਿਹਨੂੰ ਤੁਸੀਂ ਦੂਰਅੰਦੇਸ਼ ਨੇਤਾ ਕਹਿ ਸਕਦੇ ਹੋ, ਦੂਰਅੰਦੇਸ਼ ਆਗੂ ਔਰ ਦੂਰਅੰਦੇਸ਼ ਪੇਸ਼ਵਾ, ਉਹ ਹੁੰਦਾ ਹੈ ਕਿ ਜਿਹੜਾ ਉਹ ਗੱਲ ਕਰਦਾ ਹੈ ਜਿਹੜਾ ਉਸ ਦੀਆਂ ਭਵਿੱਖ ਦੀਆਂ ਜਨਰੇਸ਼ਨ ਨੂੰ, ਫਿਊਚਰ ਜਨਰੇਸ਼ਨਸ ਦੇ ਵੀ ਫਾਇਦੇ 'ਚ ਹੁੰਦੀ ਹੈ, ਭਾਵੇਂ ਕਿ ਉਦੋਂ ਉਹ ਪੋਪੂਲਰ ਨਾ ਵੀ ਹੋਏ ਜੀ। ਔਰ ਜ਼ਾਹਰਾ ਤੌਰ ਦੇ ਉੱਤੇ ਉਹ ਕੌਮਾਂ ਜਾਂ ਉਹ ਦੇਸ਼ ਜਿਹੜੇ ਨੇ ਉਹ ਫੋਰਚੂਨੇਟ ਹੁੰਦੇ ਨੇ, ਉਹ ਭਾਗਸ਼ੀਲ ਹੁੰਦੇ ਨੇ ਜਾਂ ਕਿਸਮਤ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਸਟੇਟਸਮੈਨ ਮਿਲੇ ਜੀ। ਔਰ ਜ਼ਾਹਰਾ ਤੌਰ ਤੇ ਜਦੋਂ ਵੀ ਅਸੀਂ 47 ਦੇ ਦੌਰ ਦੀ ਪਾਰਟੀਸ਼ਨ ਜਾਂ ਪਾਕਿਸਤਾਨ ਦੀ ਤਾਮੀਰ ਦੀ ਗੱਲ ਕਰਦੇ ਹਾਂ ਤੇ ਅਸੀਂ ਹਮੇਸ਼ਾ ਇਸ ਗੱਲ ਨੂੰ ਲਿਮੈਂਟ ਕਰਦੇ ਹਾਂ ਕਿ ਕਾਸ਼ ਸਿੱਖ ਕੌਮ ਦੇ ਕੋਲ ਵੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵਰਗਾ ਸਟੇਟਸਮੈਨ ਹੁੰਦਾ ਜੀ। ਕਿਉਂਕਿ ਜ਼ਾਹਰਾ ਤੌਰ ਤੇ ਜੋ ਮਾਹੌਲ ਸੀ, ਜਿਸ ਕਿਸਮ ਦੇ ਤੁਹਾਡੇ ਵੱਡੀ ਗਿਣਤੀ 'ਚ ਲੋਕ ਸੋਚਦੇ ਹੁੰਦੇ ਨੇ, ਉਹਨਾਂ ਨੂੰ ਉਹਨਾਂ ਦੀ ਸੋਚ ਦੇ ਬਰਕਸ ਦੂਸਰੇ ਪਾਸੇ ਜਾ ਕੇ ਜਿਹੜੀ ਠੀਕ ਫਿਊਚਰ ਦੇ ਵਿੱਚ ਕੁਝ ਵਾਪਰੇਗਾ ਜਾਂ ਵਾਪਰ ਸਕਦਾ ਹੈ ਉਸ ਨੂੰ ਧਿਆਨ 'ਚ ਰੱਖਦਿਆਂ ਜਿਹੜੀ ਸੋਚ ਬਣਾਣੀ, ਪਹਿਲਾਂ ਆਪਣੀ ਕੌਮ ਨੂੰ ਕਨਵਿੰਸ ਕਰਨਾ ਉਸ ਸੋਚ ਦੇ ਨਾਲ ਕਿ ਤੁਹਾਡੇ ਲਈ ਇਹੀ ਰਸਤਾ ਹੈ, ਫਿਰ ਤੁਸੀਂ ਉਸ ਸੋਚ ਦੇ ਇੱਕ ਪਹਿਰੇਦਾਰ ਬਣ ਕੇ ਦੁਸ਼ਮਣ ਦੇ ਨਾਲ ਜਦੋਂ ਡੀਲ ਕਰਦੇ ਹੋ ਉਹਨਾਂ ਚੋਂ ਜਿਹੜਾ ਉਸ ਵਿਕਟਰੀ ਨੂੰ ਕੱਢਣਾ ਜੀ। ਸੋ ਇਹੀ ਜਿਹੜਾ ਜੇ 47 ਦੇ ਵਿੱਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵਰਗਾ ਲੀਡਰ, ਸਟੇਟਸਮੈਨ ਨਾ ਹੁੰਦਾ ਮੁਸਲਮਾਨ ਕੌਮ ਦੇ ਕੋਲ, ਤੇ ਫਿਰ ਉਹਨਾਂ ਦਾ ਹਸ਼ਰ ਵੀ ਇਹੀ ਹੋਣਾ ਸੀ ਜੋ ਅੱਜ ਸਾਡਾ ਹੋ ਰਿਹਾ। ਬਿਲਕੁਲ ਬਿਲਕੁਲ। ਸੋ ਜ਼ਾਹਰਾ ਤੌਰ ਤੇ ਇਹ ਤਾਂ ਇਸ ਕਿਸਮ ਦੇ ਜਿਹੜੇ ਨੇ ਉਹ ਮੈਨ ਆਫ ਹਿਸਟਰੀ ਹੁੰਦੇ ਨੇ ਜੀ, ਜਿਹੜੇ ਇਤਿਹਾਸ ਨੂੰ ਇੱਕ ਨਵੀਂ ਦਿਸ਼ਾ ਦਿੰਦੇ ਨੇ, ਕਰਵਟ ਦਿੰਦੇ ਨੇ, ਆਪਣੇ ਕੌਮਾਂ ਦੇ
ਭਵਿੱਖ ਨੂੰ ਲਿਖਦੇ ਨੇ। ਜੀ ਪਰ ਕਈ ਵਾਰ ਜਦੋਂ ਤੁਹਾਡੀਆਂ ਕੌਮਾਂ ਜਾਂ ਨੇਸ਼ਨ ਕਿਸੇ ਦਲਦਲ ਦੇ ਵਿੱਚ ਧੱਸ ਜਾਣ, ਥੱਲੇ ਵੱਲ ਜਾ ਰਹੇ ਹੋਣ ਔਰ ਡੀਜਨਰੇਸ਼ਨ ਜਿਸ ਨੂੰ ਅਸੀਂ ਕਹਿੰਦੇ ਹਾਂ ਉਸ ਦਾ ਸ਼ਿਕਾਰ ਹੋਣ, ਉਦੋਂ ਵੀ ਕਈ ਵਾਰ ਕਿਸੇ ਦਾ ਕਿਸੇ ਨਾਲ ਮੁਕਾਬਲਾ ਤਾਂ ਨਹੀਂ ਕੀਤਾ ਜਾ ਸਕਦਾ ਕਿ ਕੌਣ ਕਿਹਦੇ ਤੁੱਲ ਹੈ, ਪਰ ਕਈ ਵਾਰ ਡੈਸਟਨੀ ਜਾਂ ਕਿਸਮਤ ਜਾਂ ਕੁਦਰਤ ਜਿਨ੍ਹਾਂ ਕੌਮਾਂ ਦੇ ਉੱਤੇ ਮਿਹਰਬਾਨ ਹੁੰਦੀ ਹੈ, ਉਸ ਦਲਦਲ ਚੋਂ ਧਸੇ ਸਥਿਤੀ ਚ ਵੀ, ਸਿਚੁਏਸ਼ਨ ਚ ਵੀ ਕੁਛ ਨਾ ਕੁਛ ਜਿਹੜਾ ਫਿਰ ਐਸਾ ਆਉਂਦਾ ਹੈ ਜਿਹੜਾ ਉਸ ਦਲਦਲ ਚੋਂ ਕੱਢਣ ਦਾ ਕਾਰਨ ਬਣਦਾ ਹੈ। ਸੋ ਜ਼ਾਹਿਰ ਤੌਰ ਤੇ ਹਾਲਾਂਕਿ ਇਮਰਾਨ ਖਾਨ ਪਾਕਿਸਤਾਨ ਨੂੰ ਅਗਲੇ 5 ਸਾਲ ਚ ਲੀਡ ਕਰਕੇ ਕਿਸ ਡਾਇਰੈਕਸ਼ਨ ਚ ਲਿਜਾਣਗੇ ਇਹ ਤਾਂ ਅਜੇ ਜਿਹਨੂੰ ਕਹਿੰਦੇ ਨੇ ਕਿ ਵਕਤ ਹੀ ਦੱਸੇਗਾ। ਪਰ ਤੁਸੀਂ ਬਹੁਤ ਵਾਰ ਜਿਹੜੇ ਕੁਛ ਕਦਮ ਜਦੋਂ ਲਏ ਜਾਂਦੇ ਨੇ ਕਿਸੇ ਲੀਡਰ ਵੱਲੋਂ ਤੇ ਉਹਨਾਂ ਨੂੰ ਤੁਸੀਂ ਦੇਖਦੇ ਹੋ ਤਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਵੀ ਆਗਾਜ਼ तो अच्छा है, अंजाम खुदा जाने कि भी वो अच्छी शुरुआत है। सो इन्हां 3 ਮਹੀਨਿਆਂ ਦੇ ਲਗਭਗ ਟਾਈਮ ਦੇ ਵਿੱਚ ਇਮਰਾਨ ਖਾਨ ਸਾਹਿਬ ਨੇ, ਜਿਵੇਂ ਮੈਂ ਸਮਝਦਾ ਵੀ ਮੈਂ ਉਹਨਾਂ ਦੇ ਡੋਮੈਸਟਿਕ ਸਟੈਪਸ ਦੀ ਗੱਲ ਤਾਂ ਨਹੀਂ ਕਰਾਂਗਾ, ਉਹ ਤਾਂ ਉਹਨਾਂ ਨੇ ਆਪਣੀ ਬਰੀਫਿੰਗ ਆਪ ਦਿੱਤੀ ਹੈ ਜਾਂ ਉਹਨਾਂ ਦੇ ਲੋਕਾਂ ਨੇ ਜੱਜ ਕਰਨਾ ਹੈ, ਪਰ ਮੈਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਇੱਕ ਘਾਟ ਹੈ ਬਹੁਤ ਸਾਰੇ ਉਹ ਅਫਰੀਕਾ ਕੰਟੀਨੈਂਟ ਦੇ ਲੀਡਰ ਹੋਣ, ਸਾਊਥ ਏਸ਼ੀਆ ਦੇ ਹੋਣ, ਚਾਈਨਾ ਇਸ ਮੁਕਾਬਲੇ 'ਚ ਮਾਸਟਰ ਹੈ, ਉਹਨਾਂ ਨੂੰ ਮੈਂ ਸਮਝਦਾ ਵੀ ਉਹਨਾਂ 'ਚ ਕਰੇਜ ਹੈ, ਗਟਸ ਨੇ, ਉਹ ਸਟੇਟਸਮੈਨ ਲਾਈਕ ਗੱਲ ਕਰਦੇ ਨੇ ਔਰ ਉਹਨਾਂ 'ਚ ਇਨਫੀਰੀਅਰਿਟੀ ਕੰਪਲੈਕਸ ਨਹੀਂ। ਇਨਫੀਰੀਅਰਿਟੀ ਕੰਪਲੈਕਸ ਅਹਿਸਾਸੇ ਕਮਤਰੀ ਨੂੰ ਕਹਿੰਦੇ ਨੇ। ਜਦੋਂ ਕਿ ਅਸੀਂ ਆਪਣੇ ਖਿੱਤੇ ਵੱਲ ਜੇ ਦੇਖੀਏ, ਸਾਡੇ ਬਹੁਤਿਆਂ ਦੇ ਵਿੱਚ ਈਵਨ ਆਮ ਲੋਕਾਂ 'ਚ ਵੀ ਲੀਡਰਾਂ ਦੇ ਲੈਵਲ ਤੇ ਤਾਂ ਹੈ ਹੀ ਹੈ, ਇੱਕ ਤਾਂ ਗੋਰੇ ਦਾ, ਗੋਰੀ ਚਮੜੀ ਦਾ ਬੜਾ ਇੱਕ ਅਹਿਸਾਸੇ ਕਮਤਰੀ ਹੈ, ਇਨਫੀਰੀਅਰਿਟੀ ਕੰਪਲੈਕਸ ਹੈ। ਕਈਆਂ ਦੇ ਤਾਂ ਦਿਮਾਗ 'ਚ ਹੀ ਹੈ ਕਿ ਹਰ ਗੋਰਾ ਸਾਹਬ ਹੁੰਦਾ, ਇਹ ਗੁਲਾਮੀ ਜਿਹੜੀ 200 ਸਾਲ ਦੀ ਬੜੀ ਹੋਈ ਹੈ। ਇਸ ਲਈ ਬਹੁਤ ਵਾਰ ਉਹੀ ਅਸੀਂ ਸਮਾਜਿਕ ਰਵੱਈਏ ਦੇ ਵਿੱਚ ਵੀ ਦੇਖਦੇ ਹਾਂ ਕਿ ਅਸੀਂ ਕਿਵੇਂ ਇਸ ਜਿਹੜਾ ਗੋਰੇ ਦੀ ਸਪੈਲ ਦੇ ਥੱਲੇ ਹੁੰਦੇ ਹਾਂ। ਦੂਸਰਾ ਪੱਖ ਅਸੀਂ ਲੀਡਰਾਂ ਦੇ ਲੈਵਲ ਤੇ ਦੇਖਦੇ ਹਾਂ ਕਿ ਜਦੋਂ ਬਾਹਰਲੇ ਮੁਲਕਾਂ ਦੇ ਨਾਲ ਕੋਈ ਗੱਲਬਾਤ ਹੁੰਦੀ ਹੈ ਤੇ ਉਸ ਖਿੱਤੇ ਦੇ ਲੀਡਰ ਜਿਹੜੇ ਨੇ ਪਹਿਲਾਂ ਹੀ ਉਸ ਅਹਿਸਾਸੇ ਕਮਤਰੀ ਦੇ ਮੁਕਾਮ ਤੇ ਖਲੋ ਕੇ ਗੱਲ ਕਰਦੇ ਨੇ। ਇੱਕ ਤਾਂ ਵੈਸੇ ਵੀ ਅੰਡਰ ਡਿਵੈਲਪਡ ਹੋਣ ਕਰਕੇ ਜਾਂ ਬਾਹਰਲਿਆਂ ਤੋਂ ਇੱਕ ਜ਼ਮਾਨਾ ਸੀ ਕਿ ਭਾਰਤ ਕਚਕੌਲ ਲੈ ਕੇ ਕਣਕ ਮੰਗਦਾ ਸੀ, ਉਹ ਪੰਜਾਬ ਦੇ ਸਿੱਖਾਂ ਨੇ ਬ੍ਰੈਡ ਬਾਸਕਟ ਬਣਾ ਕੇ ਇਹਨਾਂ ਦਾ ਉਹ ਕੰਪਲੈਕਸ ਤੋੜਿਆ। ਫਿਰ ਅਸੀਂ ਦੇਖਦੇ ਹਾਂ ਕਿ ਇਸੇ ਤਰ੍ਹਾਂ ਗੁਆਂਢੀ ਮੁਲਕ ਦੇ ਵਿੱਚ ਵੀ ਪਾਕਿਸਤਾਨ ਦੀ ਜੇ ਅਸੀਂ ਗੱਲ ਕਰੀਏ ਤੇ ਇੱਕ ਦੌਰ ਉਹਨਾਂ ਦਾ ਪਹਿਲਾ ਦੌਰ ਬੇਸ਼ੱਕ ਉਹ ਅਲਟੀਮੇਟਲੀ ਫੌਜੀ ਦੌਰ ਸੀ ਅਯੂਬ ਖਾਨ ਦੇ ਜ਼ਮਾਨੇ 'ਚ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਹਾਲਾਂ ਪ੍ਰਭਾਵ ਤਾਂ ਕਬੂਲਿਆ, ਲੇਕਿਨ ਮੁਲਕ ਜਿਹੜਾ ਹੈ ਉਸ ਦੇ ਵਿੱਚ ਪ੍ਰੋਸਪੈਰਿਟੀ ਸੀ ਔਰ ਕਿਤੇ ਨਾ ਕਿਤੇ ਸਟ੍ਰੈਟੇਜਿਕ ਨੀਡਸ ਵੀ ਸੀ। ਔਰ ਉਹ ਵਕਤ ਸੀ ਜਦੋਂ ਕਿ ਉਹ ਜਦੋਂ ਵਾਸ਼ਿੰਗਟਨ ਉਤਰਦੇ ਸੀ, ਪ੍ਰੈਜ਼ੀਡੈਂਟ ਉਹਨਾਂ ਨੂੰ ਅੱਗੋਂ ਲੈਣ ਜਾਂਦਾ ਸੀ, ਸੋ ਉਹ ਤੁਹਾਡਾ ਇੱਕ ਵਕਾਰ ਸੀ। ਸਮਾਂ ਪਾ ਕੇ ਹੌਲੀ 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 ਜਦੋਂ ਤੱਕ ਅਸੀਂ ਦੇਖਦੇ ਈਵਨ ਜ਼ੁਲਫਿਕਾਰ ਅਲੀ ਭੁੱਟੋ ਦੇ ਜ਼ਮਾਨੇ 'ਚ ਵੀ ਭਾਵੇਂ ਕਿਸੇ ਦਾ ਕੋਈ ਓਪੀਨੀਅਨ ਹੋਏ, ਮੈਂ ਸਮਝਦਾ ਵੀ ਭੁੱਟੋ ਨੇ ਇਹਨਾਂ ਦੇ ਨਾਲ ਡੀਲ ਕਰਦੇ ਆ ਉਹਦੇ 'ਚ ਇਨਫੀਰੀਅਰਿਟੀ ਕੰਪਲੈਕਸ ਨਹੀਂ ਸੀ, ਅਹਿਸਾਸੇ ਕਮਤਰੀ ਨਹੀਂ ਸੀ। ਔਰ ਇਹ ਵੀ ਇੱਕ ਬ੍ਰਿਲੀਅੰਟ ਸੀ ਔਰ ਇਹ ਵੀ ਇੱਕ ਕਾਰਨ ਸੀ ਕਿ ਅਲਟੀਮੇਟਲੀ ਜ਼ੁਲਫਿਕਾਰ ਅਲੀ ਭੁੱਟੋ ਜਿਹਨੇ 2 ਥਾਟ ਉਸ ਪੀਰੀਅਡ ਦੇ ਵਿੱਚ ਇੰਪਲੀਮੈਂਟ ਕੀਤੇ, OIC ਸਾਰੇ ਜਿਹੜੇ ਆਇਲ ਪੈਦਾ ਕਰਨ ਵਾਲੇ ਮੁਸਲਮਾਨ ਦੇਸ਼ ਸੀ ਉਹਨਾਂ ਨੂੰ, ਉਹਨਾਂ ਦੇ ਲੀਡਰਾਂ ਨੂੰ ਲਾਹੌਰ 'ਚ ਇਕੱਠਾ ਕਰਕੇ ਕਿਹਾ ਕਿ ਵੀ ਤੁਹਾਡੀ ਤਾਕਤ ਕੀ ਹੈ ਔਰ ਦੇਖੋ ਕਿ ਕਰੂਡ ਆਇਲ ਦੀ ਪ੍ਰਾਈਸ ਕੀ ਸੀ ਜਦੋਂ ਪਹਿਲੀ ਕਾਰ ਬਣੀ ਹੈ ਤੇ ਉਹ ਕਾਰ ਦੀ ਕੀਮਤ 20 ਗੁਣਾ ਵੱਧ ਗਈ ਹੈ ਤੇ ਤੁਸੀਂ ਉੱਥੇ ਹੀ $14-15 ਕਰੂਡ ਆਇਲ ਦੀ ਜਿਹੜੀ ਹੈ ਬੈਰਲ ਉਸ ਦੇ ਉੱਤੇ ਬੈਠੇ ਹੋ। ਸੋ ਜ਼ਾਹਿਰ ਹੈ ਉਸ ਨੇ ਇੱਕ ਚੇਂਜ ਵੀ ਲਿਆਂਦੀ ਔਰ ਉਹ ਅਲਟੀਮੇਟਲੀ ਸ਼ਾਇਦ ਜ਼ੁਲਫਿਕਾਰ ਅਲੀ ਭੁੱਟੋ ਦੀ ਮੌਤ ਦਾ ਕਾਰਨ ਵੀ ਬਣਿਆ, ਕਿਉਂਕਿ ਇਹ ਵੈਸਟ ਦੀਆਂ ਤਾਕਤਾਂ ਔਰ ਖਾਸ ਤੌਰ ਤੇ ਅਮਰੀਕਾ ਇਹ ਨਹੀਂ ਚਾਹੁੰਦੇ ਹੁੰਦੇ ਕਿ ਕੋਈ ਇਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੇ ਜਾਂ ਕੋਈ ਇਹਨਾਂ ਨੂੰ ਕਿਸੇ ਹੋਰ ਜਿਹੜਾ ਹੈ ਉਹ ਇਹਨਾਂ ਨੂੰ ਚੈਲੰਜ ਕਰੇ ਕਿਸੇ ਪਾਸਿਓਂ ਵੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਪਾਕਿਸਤਾਨ ਨੂੰ ਦੀ ਤਾਮੀਰ ਕਰਨ ਦਾ ਜਿਹੜਾ ਹੈ ਉਹ ਮੇਨ ਫਾਦਰ ਨੇ ਉਸ ਦੇ, ਤੇ ਉਹਦੇ 'ਚ ਇਹ ਵੀ ਕ੍ਰੈਡਿਟ ਜ਼ੁਲਫਿਕਾਰ ਅਲੀ ਭੁੱਟੋ ਨੂੰ ਜਾਂਦਾ ਹੈ ਕਿ ਪਾਕਿਸਤਾਨ ਦਾ ਨਿਊਕਲੀਅਰ ਹੋਣਾ।
ਔਰ ਕਿਵੇਂ ਉਹਨਾਂ ਨੇ ਉਹਦੇ ਲਈ ਫਾਈਨੈਂਸਿਸ ਇਕੱਠੇ ਕੀਤੇ, ਕਿਵੇਂ ਉਹਨਾਂ ਨੇ ਆਪਣੇ ਸਾਇੰਟਿਸਟ ਨੂੰ ਇਨਸਪਾਇਰ ਕੀਤਾ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1998 ਦੇ ਵਿੱਚ ਨਿਊਕਲੀਅਰ ਪਾਵਰ ਬਣਨ ਤੋਂ ਬਾਅਦ ਪਾਕਿਸਤਾਨ ਦੀ ਸਥਿਤੀ ਭਾਰਤ ਦੇ ਬਰਾਬਰ ਤੇ ਆ ਕੇ ਖਲੋ ਗਈ, ਜਿਹਨੇ ਕਿ 1971 ਚ ਮਸ਼ਰਕੀ ਪਾਕਿਸਤਾਨ ਨੂੰ, ਬੰਗਾਲ ਨੂੰ ਤੋੜ ਕੇ ਪਾਕਿਸਤਾਨ ਨਾਲੋਂ ਨੈਕਸਟ ਉਹਨਾਂ ਦਾ ਸਟੈਪ ਜਿਹੜਾ ਦੂਸਰੇ ਰੈਸਟ ਆਫ ਪਾਕਿਸਤਾਨ ਦੇ ਉੱਤੇ ਇਹੀ ਗੰਦੀ ਖੇਡ ਖੇਡਣਾ ਸੀ, ਜਿਹੜਾ ਕਿ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਉਹਨਾਂ ਦੀ ਜਿਹੜੀ ਈਵਲ ਹੈ ਉੱਥੇ ਹੀ ਬੱਡ ਦੇ ਵਿੱਚ ਦੱਬੀ ਗਈ। ਸੋ ਮੈਂ ਹਮੇਸ਼ਾ, ਕਿਉਂਕਿ ਜਦੋਂ ਤੁਸੀਂ ਇੱਕ ਇਮਾਨਦਾਰਾਨਾ ਐਨਾਲਿਸਿਸ ਕਰਦੇ ਹੋ ਸਿਚੁਏਸ਼ਨ ਦਾ, ਫਿਰ ਤੁਹਾਨੂੰ ਜਿੱਥੇ ਕ੍ਰੈਡਿਟ ਹੁੰਦਾ ਉੱਥੇ ਦੇਣਾ ਬਣਦਾ ਹੈ। ਇਸ ਦੇ ਨਾਲ ਹੋਰ ਬਹੁਤ ਸਾਰੀਆਂ ਉਹਨਾਂ 'ਚ ਖਾਮੀਆਂ, ਫਿਊਡਲ, ਫਿਰੌਨੀਅਤ ਔਰ ਚੀਜ਼ਾਂ ਬਾਅਦ ਚ ਆਈਆਂ ਜਿਹਦੇ ਕਰਕੇ ਲੋਕਾਂ 'ਚ ਅਨਪੋਪੂਲਰ ਹੋਏ। ਪਰ ਮੈਂ ਜਿਸ ਕਰਕੇ ਇਹ ਈਵਨ ਪਿਛੋਕੜ ਦੀ ਗੱਲ ਵੀ ਕੀਤੀ ਹੈ, ਉਹਦੇ 'ਚ ਇੱਕ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਘੱਟੋ ਘੱਟ ਉਹ ਲੀਡਰ ਨੇ ਅੱਜ ਦੇ ਦੌਰ 'ਚ ਪਾਕਿਸਤਾਨ 'ਚ ਜਿਨ੍ਹਾਂ 'ਚ ਇਨਫੀਰੀਅਰਿਟੀ ਕੰਪਲੈਕਸ ਨਹੀਂ ਹੈ ਜਦੋਂ ਉਹ ਗੋਰੇ ਨਾਲ ਡੀਲ ਕਰਦੇ ਨੇ ਜਾਂ ਵੈਸਟਰਨ ਪਾਵਰਸ ਨਾਲ ਡੀਲ ਕਰਦੇ ਨੇ। ਉਹਦਾ ਕਾਰਨ ਸ਼ਾਇਦ ਉਹਨਾਂ ਦੀ ਬਹੁਤ ਅੱਛੀ ਐਜੂਕੇਸ਼ਨ, ਆਕਸਫੋਰਡ ਚੋਂ ਬੜੀ ਯੰਗ ਉਮਰ 18 ਸਾਲ ਦੀ ਉਮਰ 'ਚ ਜਿਹੜਾ ਕ੍ਰਿਕਟ 'ਚ ਇੰਟਰਨੈਸ਼ਨਲ ਇਮੇਜ ਵੱਲ ਤੁਰਨਾ, ਉਹਨਾਂ ਦੀ ਆਪਣੀ ਅਪਬ੍ਰਿੰਗਿੰਗ, ਇੱਕ ਚੰਗੀ ਫੈਮਿਲੀ, ਇਹ ਵੀ ਜਿਹੜਾ ਕਾਊਂਟ ਕਰਦੇ ਨੇ। ਔਰ ਫਿਰ ਜਿਹੜਾ ਇੱਕ ਆਪਣੇ ਕਿਸਮ ਦਾ ਜਿਹੜਾ ਪਠਾਨ ਪਿਛੋਕੜ ਹੈ, ਉਹ ਵੀ ਤੁਹਾਨੂੰ ਆਪਣਾ ਜਿਹੜਾ ਆਪਣੀ ਜਿਹਨੂੰ ਕਹਿੰਦੇ ਨੇ ਆਪਣੀ ਜ਼ਿੱਦ ਪਕਾਣੀ ਔਰ ਆਪਣੀ ਗੱਲ ਤੇ ਖਲੋਣ ਦਾ ਹੌਸਲਾ ਦਿੰਦਾ ਹੈ। ਔਰ ਐਜ਼ ਏ ਜਦੋਂ ਉਹਨਾਂ ਨੇ ਪੋਲੀਟੀਕਲ ਕਰੀਅਰ ਵੀ ਕੀਤਾ, ਕਿੰਨੇ ਸਾਲ, ਸ਼ਾਇਦ 22 ਸਾਲ ਲੋਨ ਇੱਕ ਬੰਦਾ ਉੱਠ ਕੇ ਇੱਕ ਆਪਣੀ ਪਾਰਟੀ ਬਣਾ ਕੇ, ਔਰ ਜਿਹੜੀ ਉਹਨਾਂ ਦੀ ਪੋਜੀਸ਼ਨ ਜਿਹਨਾਂ ਚੀਜ਼ਾਂ ਬਾਰੇ ਵੀ ਰਹੀ ਸਿਧਾਂਤਕ, ਬਾਕੀ ਤਾਂ ਠੀਕ ਹੈ ਕੁਝ ਚੀਜ਼ਾਂ ਨਾਲ ਤੁਸੀਂ ਕੰਪਰੋਮਾਈਜ਼ ਕਰਦੇ ਹੋ, ਜਿਵੇਂ ਉਹ ਅੰਗਰੇਜ਼ੀ ਦਾ ਇੱਕ ਅਖਾਣ ਹੈ ਕਿ when it is a matter of principle be firm like a rock, when it is a matter of taste swim with the current। ਬਿਲਕੁਲ ਸਿਧਾਂਤਕ ਤੌਰ ਦੇ ਉੱਤੇ ਫਿਰ ਤੁਸੀਂ ਚਟਾਨ ਵਾਂਗ ਖਲੋ ਜਾਓ। ਸੋ ਜਿਹੜੀ ਪੋਜੀਸ਼ਨ ਵੀ ਇਮਰਾਨ ਖਾਨ ਹੋਰਾਂ ਨੇ ਪੋਲੀਟੀਕਲੀ ਇਸ ਪੀਰੀਅਡ ਦੇ ਵਿੱਚ ਲਈ, ਜਿਵੇਂ ਉਹ ਕਿਸੇ ਵੀ ਜਿਹੜੀ ਖਾਸ ਤੌਰ ਤੇ 9/11 ਤੋਂ ਬਾਅਦ ਜਿਹੜੀ ਵਾਰ ਅਮਰੀਕਾ ਨੇ ਪਾਕਿਸਤਾਨ ਦੇ ਗੱਲ ਮੜੀ, ਪਾਕਿਸਤਾਨ ਨੇ ਉਹਦੇ 'ਚ ਨਿਊਟਰਲ ਰਹਿਣ ਦੀ ਥਾਂ ਅਮਰੀਕਾ ਨੂੰ ਜੁਆਇਨ ਕੀਤਾ, ਉਹ ਪਹਿਲੇ ਦਿਨ ਤੋਂ ਹੀ ਉਸ ਦੇ ਖਿਲਾਫ ਰਹੇ। ਇਹੀ ਕਾਰਨ ਸੀ ਕਿ ਵੈਸਟਰਨ ਜਿੰਨੇ ਕੁ ਨੇ ਉਹਨਾਂ ਦਾ ਮੀਡੀਆ ਜਾਂ ਦੂਜੇ ਉਹਨਾਂ ਨੂੰ ਇਮਰਾਨ ਖਾਨ ਦੀ ਥਾਂ ਤਾਲਿਬਾਨ ਖਾਨ ਹੀ ਲਿਖਦੇ ਰਹੇ ਜਾਂ ਕਹਿੰਦੇ ਰਹੇ। ਔਰ ਇਸੇ ਤਰ੍ਹਾਂ ਇਹ ਪਾਲਿਸੀ ਕਿ ਵੀ ਅਸੀਂ ਆਪਣੀ ਸਵੈ ਨਿਰਭਰ ਹੋਈਏ, ਕਚਕੌਲ ਲੈ ਕੇ ਮੰਗਣ ਜਾਣਾ ਔਰ ਦੂਜਾ ਤੁਹਾਡੀ ਪਾਲਿਸੀ ਨੂੰ ਡਿਕਟੇਟ ਕਰੇ, ਇਹ ਠੀਕ ਨਹੀਂ ਹੈ। ਔਰ ਇਸ ਮੁੱਦੇ ਦੇ ਉੱਤੇ ਵੀ ਉਹਨਾਂ ਦੀ ਕੰਸਿਸਟੈਂਟ ਪੋਜੀਸ਼ਨ ਹੈ। ਔਰ ਜੇ ਮੈਂ ਕਹਾਂ ਕਿ ਜੇ 90 ਦਿਨ ਦੇ ਇਸ ਪੀਰੀਅਡ 'ਚ ਡਿਪਲੋਮੈਟਿਕਲੀ ਉਹਨਾਂ ਨੇ ਜਿਵੇਂ ਕਰਤਾਰਪੁਰ ਲਾਂਘੇ ਦੀ ਗੱਲ ਨੂੰ ਅੱਗੇ ਤੋਰਿਆ ਹੈ, ਉਹਨਾਂ ਨੇ ਬੋਲਡਨੈਸ ਵੀ ਦਿਖਾਈ ਹੈ। ਔਰ ਜਿਵੇਂ ਰਿਪੀਟਡਲੀ ਗੱਲਬਾਤ ਦੀਆਂ ਆਫਰਸ ਕਿ ਭਾਈ ਅਸੀਂ ਸਾਰੇ ਮਸਲੇ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਜੀ, ਔਰ ਇਹ ਵੀ ਇੱਕ ਜਿਹੜਾ ਉਹਨਾਂ ਦੀ ਕੰਸਿਸਟੈਂਟ ਪੋਜੀਸ਼ਨ ਹੈ। ਜਦੋਂ ਪਾਵਰ 'ਚੋਂ ਨਹੀਂ ਵੀ ਸਨ, ਉਹਨਾਂ ਦਾ ਜਿਹੜਾ ਜਿੰਨੇ ਵੀ ਭਾਰਤ ਦੇ ਪ੍ਰੋਮੀਨੈਂਟ ਟੀਵੀ ਚੈਨਲ ਨੇ ਉਹਨਾਂ ਨੂੰ ਇੰਟਰਵਿਊ ਕੀਤਾ ਹੋਇਆ, ਔਰ ਉਸ ਸਾਰੇ ਦੇ ਵਿੱਚ ਉਹਨਾਂ ਨੇ ਆਪਣੀ ਪੋਜੀਸ਼ਨ ਜਿਹੜੀ ਹੈ ਉਹ ਬਿਲਕੁਲ ਕਲੀਅਰ ਕੀਤੀ ਜੀ। ਔਰ ਰਾਦਰ ਮੈਨੂੰ ਯਾਦ ਹੈ ਸ਼ਾਇਦ ਇੱਕ ਇੰਟਰਵਿਊ ਕਰਨ ਥਾਪਰ ਨਾਲ ਸੀ ਜਾਂ ਕਿਸੇ ਹੋਰ ਨਾਲ ਸੀ, ਜਿਹਦੇ 'ਚ ਉਹਨਾਂ ਨੇ ਇਹੀ ਜਿਹੜਾ ਇਸ਼ੂ ਹੈ ਅਫਗਾਨਿਸਤਾਨ ਦਾ ਔਰ ਇਸ ਦੀ ਗੱਲ ਕੀਤੀ। ਤੇ ਉਹਦੇ 'ਚ ਉਹਨਾਂ ਨੇ ਗੱਲ ਹੀ ਸ਼ੁਰੂ ਕੀਤੀ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਰੱਬ ਨੇ ਦੋ ਕਿਸਮ ਦੇ ਜਿਹੜੇ ਨੇ ਉਹ ਲੋਕ ਬਣਾਏ ਨੇ, ਇੱਕ ਤਾਂ ਉਹਦੀ ਮਖਲੂਕ ਜਨਤਾ, ਦੂਸਰੇ ਪਠਾਨ। ਇਹ ਗੱਲ ਕਰਕੇ ਉਹਨਾਂ ਨੇ ਗੱਲ ਕੀਤੀ ਕਿ ਵੀ ਤੁਸੀਂ ਡੰਡਾ ਲੈ ਕੇ ਜਾਂ ਉਹਨਾਂ ਨੂੰ ਦਬਾ ਕੇ, ਉਹਨਾਂ ਨੇ ਕਿਹਾ ਪੜ੍ਹ ਲਓ, ਹਿਸਟਰੀ ਪੜ੍ਹ ਲਓ, ਅੰਗਰੇਜ਼ਾਂ ਨੇ ਕਿੰਨਾ ਟਿੱਲ ਲਾਇਆ ਦੂਜਿਆਂ ਨੇ, ਔਰ ਇਹ ਜਿਹੜੀ ਤੁਹਾਡੀ ਲਾਈਨ ਹੈ ਇਹ ਠੀਕ ਨਹੀਂ ਹੈ। ਔਰ ਅਲਟੀਮੇਟਲੀ ਉਹਨਾਂ ਦੇ ਨਾਲ ਵੀ ਤੁਹਾਨੂੰ ਮੁਜ਼ਾਕਰਾਤ ਕਰਕੇ ਔਰ ਉਹਨਾਂ ਦੇ ਨਾਲ ਜਿਹੜਾ ਬੈਠ ਕੇ ਤੁਸੀਂ ਮਸਲੇ ਦਾ ਹੱਲ ਕਰ ਸਕਦੇ ਹੋ। ਸੋ ਮੈਂ ਸਮਝਦਾ ਹਾਂ ਵੀ ਇਸ ਪੀਰੀਅਡ 'ਚ ਜਿਹੜਾ ਇਮਰਾਨ ਖਾਨ ਹੋਰਾਂ ਨੇ ਆਪਣਾ ਇੱਕ ਤਾਂ ਪਾਰਟ ਚੰਗਾ ਰੱਖਿਆ, ਨਹੀਂ ਤਾਂ ਹੁੰਦਾ ਇਹ ਸੀ ਕਿ ਜਿਹੜਾ ਪ੍ਰਾਈਮ ਮਿਨਿਸਟਰ ਬਣਦਾ ਉਹ ਪਹਿਲਾਂ ਬਾਹਰ ਨੂੰ ਦੌੜਦਾ ਹੈ, ਅਮਰੀਕਾ ਜਾਂ ਵੈਸਟਰਨ ਕੰਟਰੀਜ਼। ਇਸ ਵਾਰ ਉਹਨਾਂ ਨੇ ਇਹਨਾਂ 3 ਮਹੀਨਿਆਂ 'ਚ ਕਿਤੇ ਵੀ ਇਹ ਵੈਸਟਰਨ ਵਾਲਾ UN ਜਨਰਲ ਅਸੈਂਬਲੀ ਦਾ ਸੈਸ਼ਨ ਸੀ ਇੱਥੇ ਨਿਊਯਾਰਕ, ਜਿੱਥੇ ਬਹੁਤ ਸਾਰੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਆਉਂਦੇ ਨੇ, ਉਹ ਆ ਸਕਦੇ ਸੀ, ਉਹ ਨਹੀਂ ਆਏ। ਉਹਨਾਂ ਨੇ ਜਿਹੜੇ ਆਪਣੇ ਦੌਰੇ ਨੇ ਸਾਊਦੀ ਅਰੇਬੀਆ, ਚਾਈਨਾ ਔਰ UAE, ਕਿਉਂਕਿ
ਬਹੁਤ ਵੱਡਾ ਚੈਲੰਜ ਸੀ ਬਣਨ ਤੋਂ ਬਾਅਦ ਕਿ ਬਹੁਤ ਜ਼ਿਆਦਾ ਖਸਾਰਾ ਡੈਫਿਸਿਟ ਔਰ IMF ਨੂੰ ਵੀ ਅਮਰੀਕਾ ਨੇ ਵਾਹ ਮਰੋੜੀ ਕਿ ਵੀ ਨਹੀਂ ਇਹਨਾਂ ਨੂੰ ਕੁਝ ਨਹੀਂ ਦੇਣਾ, ਇਹ ਪਹਿਲਾਂ ਇਹਨਾਂ ਤੋਂ ਲੋ ਕਿ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀਆਂ ਕਿਸ਼ਤਾਂ ਤੇ ਨਹੀਂ ਦਿੰਦੇ ਹੈ ਸਾਡੇ ਤੋਂ ਜਿਹੜਾ ਉਸ ਲੈ ਕੇ IMF ਤੋਂ ਇਹ ਉਹ ਜੀ। ਔਰ ਉਹਨਾਂ ਨੂੰ ਇਹ ਸੀ ਕਿ ਵੀ ਜੋ ਹਾਲਤ ਉੱਥੇ ਬਣੀ ਹੈ, ਖਬਰਾਂ ਵੀ ਆ ਗਈਆਂ, ਉਹਨਾਂ ਕੋਲ ਸਿਰਫ 1 ਮਹੀਨੇ ਦਾ ਫੋਰਨ ਐਕਸਚੇਂਜ ਰਹਿ ਗਿਆ ਹੈ, ਕਰੰਸੀ ਵੀ ਬਹੁਤ ਥੱਲੇ ਨੂੰ ਗਈ, ਲੇਕਿਨ ਇਹਦੇ ਬਾਵਜੂਦ ਬੜੀ ਕੌਸ਼ੀਅਸਲੀ ਉਸਨੇ ਪਹਿਲਾਂ ਤੁਸੀਂ ਲੋੜ ਵੇਲੇ ਦੋਸਤਾਂ ਵੱਲ ਦੇਖਦੇ ਹੋ ਸੋ ਜ਼ਾਹਰ ਹੈ ਕਿ ਸਾਊਦੀ ਅਰੇਬੀਆ ਔਰ ਚਾਈਨਾ ਔਰ UAE ਉਹਨਾਂ ਨੇ ਜਿਹੜੀ ਇਮੀਡੀਏਟ ਚੈਲੰਜ ਵਾਲੀ ਗੱਲ ਸੀ ਉਹਦੀ ਜ਼ਰੂਰ ਟੇਕ ਕੇਅਰ ਕੀਤੀ, ਕਿਉਂਕਿ ਗਵਰਨਮੈਂਟਸ ਕਦੇ ਪਸੰਦ ਨਹੀਂ ਕਰਦੀਆਂ ਕਿ ਕਿੰਨਾ ਅਮਾਉਂਟ ਦਿੱਤਾ ਔਰ ਕਿੰਨਾ ਹੈ, ਲੇਕਿਨ ਜਿਹੜਾ ਇਸ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ ਉਹ ਮਿਸ਼ਨ ਸਫਲ ਰਿਹਾ। ਔਰ ਹੁਣ ਜਦੋਂ ਕਿ ਉਹ ਉਸ ਲੈਵਲ ਦੇ ਉੱਤੇ ਨੇ ਔਰ ਉਹਨਾਂ ਨੇ ਇਸ ਸਾਰੇ ਪੀਰੀਅਡ 'ਚ ਕਿਸੇ ਫੋਰਨ ਮੀਡੀਆ ਨੂੰ ਬਾਹਰਲੇ ਨੂੰ ਇੰਟਰਵਿਊ ਨਹੀਂ ਦਿੱਤਾ, ਨਾ ਉਹਨਾਂ ਨੇ ਪ੍ਰਿੰਟ ਮੀਡੀਆ ਨੂੰ ਨਾ ਇਲੈਕਟ੍ਰੋਨਿਕ ਮੀਡੀਆ ਨੂੰ। ਆਪਣੇ ਐਂਕਰਸ ਜਾਂ ਆਪਣੇ ਮੀਡੀਆ ਦੇ ਨਾਲ ਉਹ ਲਗਾਤਾਰ ਗੱਲਬਾਤ ਕਰਦੇ ਰਹੇ, ਨੇਸ਼ਨ ਨੂੰ ਵੀ ਉਹਨਾਂ ਨੇ ਐਡਰੈਸ ਕੀਤਾ ਟਾਈਮ ਟੂ ਟਾਈਮ ਔਰ ਜਿਹੜਾ ਲੇਕਿਨ ਇਹਨਾਂ ਦੇ ਹੁਣ ਉਹਨਾਂ ਦਾ ਪਹਿਲਾ ਇੰਟਰਵਿਊ ਜਿਹੜਾ ਕਿ ਵਾਸ਼ਿੰਗਟਨ ਪੋਸਟ, ਹੁਣ ਜਦੋਂ ਅਸੀਂ ਇਕੱਲੀ ਅਮਰੀਕਾ ਦੀ ਪੋਲਿਟਿਕਸ 'ਚ ਨਹੀਂ, ਵਾਸ਼ਿੰਗਟਨ ਪੋਸਟ ਇੱਕ ਉਹ ਗਰੁੱਪ ਹੈ, ਨਿਊਜ਼ਪੇਪਰ ਹੈ, ਜੇ ਅਸੀਂ ਨਿਕਸਨ ਦੇ ਜ਼ਮਾਨੇ ਦਾ ਵਾਟਰਗੇਟ ਸਕੈਂਡਲ ਦੇਖੀਏ ਤੇ ਇਹਨਾਂ ਦੇ ਹੀ ਕੋਰਸਪੋਂਡੈਂਟ ਸੀ ਜਿਨ੍ਹਾਂ ਨੇ ਉਹ ਸਾਰਾ ਸਕੈਂਡਲ ਜਿਹਦੇ ਥੱਲੇ ਨਿਕਸਨ ਨੂੰ ਰਿਜ਼ਾਈਨ ਕਰਨਾ ਪਿਆ। ਔਰ ਹੁਣ ਵੀ ਜੇ ਟਰੰਪ ਔਰ ਦੂਸਰੇ ਦੇ ਖਿਲਾਫ ਵਾਸ਼ਿੰਗਟਨ ਪੋਸਟ, ਨਿਊਯਾਰਕ ਜਿਹੜੀਆਂ ਨੇ ਉਹ ਕਈ ਸਟੋਰੀਜ਼ ਇਹਨਾਂ ਨੇ ਕੱਢੀਆਂ। ਸੋ ਜ਼ਾਹਰਾ ਤੌਰ ਤੇ ਬੇਸ਼ੱਕ ਇਮਰਾਨ ਖਾਨ ਅਜੇ ਅਮਰੀਕਾ ਦੇ ਦੌਰੇ ਤੇ ਨਹੀਂ ਆਏ ਔਰ ਇਸ ਪੀਰੀਅਡ ਦੇ ਵਿੱਚ ਇਹ ਵੀ ਅਸੀਂ ਦੇਖਿਆ ਕਿ ਕਿਵੇਂ ਟਰੰਪ ਸਾਹਿਬ ਨੇ ਜਿਹੜੇ ਨੇ ਉਹ ਟਵੀਟ ਕੀਤੇ ਪਾਕਿਸਤਾਨ ਨੂੰ ਬਿਲਕੁਲ ਟਰੈਸ਼ ਕਰਨ ਲਈ ਕਿ ਜੀ ਅਸੀਂ $35 ਬਿਲੀਅਨ ਪਿਛਲੇ 15 ਸਾਲ ਦੇ ਪੀਰੀਅਡ ਦਿੱਤੇ, ਸਾਡੇ ਨਾਲ ਧੋਖਾ ਹੋਇਆ, ਵੀ ਗਾਟ ਨਥਿੰਗ ਇਨ ਬੈਕ, ਦੇ ਡਿਸੀਵਡ ਅਸ, ਇਹ ਉਹ। ਸੋ ਖਾਨ ਸਾਹਿਬ ਨੇ ਵੀ ਬਰਾਬਰ ਦੀ ਫਿਰ ਟਵੀਟ ਰੱਖੀ ਕਿ ਵੀ ਤੁਸੀਂ ਦੱਸੋ ਕਿਹੜੇ ਮੁਲਕ ਨੇ 70,000 ਤੋਂ ਜ਼ਿਆਦਾ ਆਪਣੇ ਸਿਵਿਲੀਅਨ ਔਰ ਫੌਜੀ ਮਰਵਾਏ ਨੇ, ਨੇਮ ਵਨ ਕੰਟਰੀ। ਔਰ ਇਸ ਸਾਰਿਆਂ ਨੂੰ ਸੋ ਉਹਨੂੰ ਜਿਹਨੂੰ ਆਈਬਾਲ ਟੂ ਆਈਬਾਲ ਕਹਿੰਦੇ ਨੇ। ਔਰ ਫਾਈਨਲੀ ਟਰੰਪ ਬਲਿੰਕਡ ਜਦੋਂ ਕਿ ਪਿਛਲੇ ਦਿਨਾਂ 'ਚ ਖਾਲਿਦਜ਼ਾਦ ਨੂੰ ਭੇਜਣ ਤੋਂ ਪਹਿਲੇ ਟਰੰਪ ਨੇ ਫਾਰਮਲ ਟਵੀਟ ਨਹੀਂ ਚਿੱਠੀ ਲਿਖੀ ਕਿ ਜੀ ਮਦਦ ਦੀ ਸਾਨੂੰ ਲੋੜ ਹੈ, ਅਫਗਾਨ ਪੀਸ ਪ੍ਰੋਸੈਸ, ਤਾਲਿਬਾਨ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲਿਆਓ। ਸੋ ਮੈਂ ਸਮਝਦਾ ਹਾਂ ਵੀ ਇਸ ਟਾਈਮਿੰਗ ਤੋਂ ਬਾਅਦ ਇਮਰਾਨ ਖਾਨ ਨੇ ਸਮਝਿਆ ਉਹਨਾਂ ਨੇ ਕਿ ਵੀ ਹੁਣ ਇੰਟਰਵਿਊ ਦੇਣਾ ਚਾਹੀਦਾ। ਸੋ ਇਸਲਾਮਾਬਾਦ 'ਚ ਉਹਨਾਂ ਨੇ ਆਪਣੇ ਰੈਜ਼ੀਡੈਂਸ ਦੇ ਉੱਤੇ ਹੀ ਜਿਹੜਾ ਹੈ ਵਾਸ਼ਿੰਗਟਨ ਪੋਸਟ ਨੂੰ ਇੰਟਰਵਿਊ ਦਿੱਤਾ। ਔਰ ਅੱਜ ਜਿਹੜੀ ਲੀਡ ਸਟੋਰੀ ਹੈ, ਕਿਉਂਕਿ ਜਦੋਂ ਤੁਸੀਂ ਇੰਡੀਅਨ ਮੀਡੀਆ ਦੀ ਸ਼ਰਾਰਤ ਦੇਖੋ ਉਹਨਾਂ ਨੇ ਤੇ ਉਹਦੇ ਚੋਂ ਇੱਕ ਦੋ ਕੱਢ ਕੇ ਜਿਹੜੀਆਂ ਦੋ ਵੱਡੀਆਂ ਖਬਰਾਂ ਉਹਨਾਂ ਦੇ ਮੀਡੀਆ ਨੇ ਵੀ ਚਲਾਈਆਂ, ਇੱਕ ਦੇ ਵਿੱਚ ਔਰ ਪ੍ਰਿੰਟ ਮੀਡੀਆ 'ਚ ਇੱਕ ਤਾਂ ਇਹ ਹੈ ਵੀ ਆਰ ਨਾਟ ਯੂਰ ਹਾਇਰਡ ਗਨ ਐਨੀ ਮੋਰ, ਇਮਰਾਨ ਖਾਨ ਟੈਲਸ US। ਇਹ ਵੀ ਪ੍ਰੋਵੋਕੇਟਿਵ ਹੈ, ਹਾਲਾਂ ਹੈਡਲਾਈਨ ਵੀ ਉਹਨਾਂ ਨੇ ਇਸ ਕਿਸਮ ਦੀ ਦਿੱਤੀ ਹੈ ਵਾਸ਼ਿੰਗਟਨ ਪੋਸਟ ਨੇ। ਦੂਸਰੀ ਜਿਹੜੀ ਹੈ BJP ਹੈਜ਼ ਐਂਟਾਈ ਮੁਸਲਿਮ ਐਂਟਾਈ ਪਾਕਿਸਤਾਨ ਅਪਰੋਚ ਇਮਰਾਨ ਖਾਨ। ਉਸ ਉਹਨਾਂ ਨੇ ਕਿਹਾ ਜੀ BJP ਦੀ ਅਪਰੋਚ ਹੀ ਮੁਸਲਮਾਨ ਵਿਰੋਧੀ ਔਰ BJP ਵਿਰੋਧੀ। ਹਾਲਾਂ ਇਹ ਦੋਨੋਂ ਹੀ ਗੱਲਾਂ ਇੰਟਰਵਿਊ ਦਾ ਹਿੱਸਾ ਨੇ, ਪਰ ਮੇਰਾ ਹਮੇਸ਼ਾ ਇਹ ਹੁੰਦਾ ਹੈ ਕਿ ਗੋ ਟੂ ਦਾ ਸੋਰਸ। ਹਾਲਾਂ ਇਹਨਾਂ ਨੂੰ ਵੀ ਅਸੀਂ ਡਿਸਕਸ ਕਰ ਸਕਦੇ ਸੀ। ਸੋ ਫੁੱਲ ਇੰਟਰਵਿਊ ਜਿਹੜਾ ਇਮਰਾਨ ਖਾਨ ਸਾਹਿਬ ਦਾ ਮੇਰੇ ਸਾਹਮਣੇ, ਸਾਰਾ ਤਾਂ ਮੈਂ ਨਹੀਂ ਡਿਸਕਸ ਕਰ ਸਕਾਂਗਾ, ਪਰ ਮੈਂ ਇਸ ਸਾਰੇ ਚੋਂ ਇਹ ਗੱਲ ਜਦੋਂ ਮੈਂ ਇੰਟਰਵਿਊ ਦੇਖਿਆ ਔਰ ਸਾਡੇ ਦੂਸਰੇ ਟੀਮ ਮੈਂਬਰ ਵੀ ਬੈਠੇ ਸੀ, ਮੈਂ ਕਿਹਾ ਵੀ ਇਸ ਨੂੰ ਕਹਿੰਦੇ ਨੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨੀ। ਬਿਲਕੁਲ ਉਹਦੇ 'ਚ ਕੋਈ ਜਿਹੜਾ ਇਹ ਸਾਰੇ ਇੰਟਰਵਿਊ 'ਚ ਤੁਹਾਨੂੰ ਕਿਤੇ ਕੰਪਲੈਕਸ ਨਹੀਂ ਤਾਂ ਹੁੰਦਾ ਜੀ ਵੱਡਾ ਸਾਹਿਬ ਅਮਰੀਕਾ ਔਰ ਇਹ ਕੀ ਕਰ ਦੇਣਗੇ, ਇਹਨਾਂ ਦੇ ਤਾਂ ਫਿਰ ਉਹ ਧਮਕੀ ਹੁੰਦੇ ਨਾ, ਇਧਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ, ਵਿਲ ਮੇਕ ਅ ਪਾਰਕਿੰਗ ਲੋਟ ਆਊਟ ਆਫ ਯੂਰ ਕੰਟਰੀ, ਜਿਹਦੇ ਥੱਲੇ ਮੁਸ਼ਰਫ ਦਬਕ ਗਿਆ 9/11 ਤੋਂ ਬਾਅਦ। ਪਰ ਇਮਰਾਨ ਖਾਨ ਨੇ ਬਰਾਬਰ ਦੀ ਗੱਲ, ਜਿਹੜੇ ਸਵਾਲ ਵੀ ਪ੍ਰੋਵੋਕੇਟਿਵ ਸੀ ਕਿਉਂਕਿ ਇਹੀ ਮੀਡੀਆ ਦੀ ਹੁੰਦੀ ਹੈ, ਸੈਂਸੇਸ਼ਨ, ਪ੍ਰੋਵੋਕੇਸ਼ਨ ਔਰ ਸਕੂਪ ਕੁਝ ਕੱਢ ਕੇ ਲਿਆਓ, ਲੇਕਿਨ ਇਮਰਾਨ ਖਾਨ ਹੋਰਾਂ ਨੇ ਆਪਣੀ ਪੋਜੀਸ਼ਨ ਵੀ ਕੰਸਿਸਟੈਂਟ ਰੱਖੀ। ਔਰ ਮੈਨੂੰ ਇਹ ਦੇਖ ਕੇ ਲੱਗਿਆ, ਮੈਂ ਕਿਹਾ ਕਿ ਵੀ ਇਹ ਹੈ ਜਿਹਦੇ 'ਚ ਅਹਿਸਾਸੇ ਕਮਤਰੀ ਨਹੀਂ, ਔਰ ਕੱਲ ਨੂੰ ਤੁਹਾਡੀਆਂ ਪਾਲਿਸੀਜ਼ ਕੀ ਹੁੰਦੀਆਂ ਜਦੋਂ ਤੁਸੀਂ ਇੰਪਲੀਮੈਂਟ ਕਰਨਾ ਹੈ, ਕਿੱਧਰ ਨੂੰ ਜਾਏਗਾ। ਲੇਕਿਨ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਪਾਕਿਸਤਾਨ ਨੂੰ ਸਕੇਪ ਗੋਟ ਬਣਾਇਆ ਹੋਇਆ ਸੀ, ਅੱਜ ਇੱਕ ਮੈਂ ਕਿਸੇ ਦੀ ਐਕਸਪ੍ਰੈਸ਼ਨ ਪੜ੍ਹ ਰਿਹਾ ਸੀ ਕਿ ਗੋਟਸ when they can't do anything they find a scapegoat, ਬੱਕਰੀਆਂ ਬਣਾਉਂਦੀਆਂ।
ਕਿ ਔਰ ਮਰਦਾਨਾ ਗੱਲ ਜਾਂ ਜਿਸ ਨੂੰ ਤੁਸੀਂ ਜ਼ਿੰਦਾ ਦਿਲੀ ਮੈਂ ਕਹਾਂ, ਮੈਂ ਜੇ ਕੱਲਾ ਮਰਦਾਨਾ ਕਿਹਾ ਫਿਰ ਫੈਮਿਨਿਜ਼ਮ ਆ ਜਾਂਦਾ ਹੈ ਵਿਰੋਧ ਕਰਨ, ਕਿ ਜਿਹੜਾ ਰੀਅਲ ਅਪਰੋਚ ਹੁੰਦੀ ਹੈ ਉਹਦੇ ਚ ਜ਼ਾਹਰ ਹੁੰਦਾ ਹੈ ਕਿ ਵੀ ਤੁਸੀਂ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਟੂ ਕਾਲ ਸਪੀਡ ਏ ਸਪੀਡ, ਕਿ ਵੀ ਤੁਸੀਂ ਜਿਹੜਾ ਹੈ ਉਹ ਠੀਕ ਨੂੰ ਠੀਕ ਕਹਿਣ ਦੀ ਹਿੰਮਤ ਰੱਖਦੇ ਹੋ। ਸੋ ਇਸ ਦਾ ਉਹਨਾਂ ਨੇ ਵੀ ਵਾਸ਼ਿੰਗਟਨ ਪੋਸਟ ਨੇ ਹੈਡਲਾਈਨ ਹੀ ਇਹ ਦਿੱਤੀ, ਪਾਕਿਸਤਾਨੀ ਲੀਡਰ ਟੂ ਦਾ US, ਵੀ ਆਰ ਨਾਟ ਯੂਰ ਹਾਇਰਡ ਗਨ ਐਨੀ ਮੋਰ, ਕਿ ਠੀਕ ਹੈ ਪਿਛਲੇ ਤੁਹਾਡੀ ਲੜਾਈ ਲੜਦੇ ਰਹੇ, ਹੁਣ ਤੁਹਾਡੀ ਅਸੀਂ ਕਿਰਾਏ ਦੀ ਬੰਦੂਕ ਨਹੀਂ ਜਾਂ ਕਿਰਾਏ ਦੀ ਪਿਸਤੌਲ ਨਹੀਂ, ਜਾਂ ਅਸੀਂ ਤੁਹਾਡੇ ਜਿਹੜਾ ਉਹ ਕਿਰਾਏ ਤੇ ਨਹੀਂ ਹੈਗੇ, ਅਸੀਂ ਯੂ ਕਾਂਟ ਹਾਇਰ ਅਸ, ਕਿ ਵੀ ਤੁਸੀਂ ਇਹ ਸਮਝੋ ਜਾਂ ਤੁਸੀਂ ਸਾਨੂੰ ਰੈਂਟ ਤੇ ਨਹੀਂ ਲਿਆ ਹੋਇਆ ਕਿ ਵੀ ਅਸੀਂ ਹੁਣ ਹਰ ਤੁਹਾਡੀ ਲੜਾਈ ਲੜਾਂਗੇ। ਔਰ ਇਹਦੇ ਚ ਜ਼ਾਹਰ ਹੈ ਵੀ ਇੰਟਰੋਡਕਸ਼ਨ ਦੇਣ ਤੋਂ ਬਾਅਦ ਜਿਹੜਾ ਕਿ ਵੀ ਇਮਰਾਨ ਖਾਨ ਕਿਵੇਂ ਗਲੈਮਰਸ ਪਲੇ ਬॉय ਬਿਫੋਰ ਪਾਕਿਸਤਾਨੀ ਪੋਲਿਟਿਕਸ ਤੋਂ, ਔਰ ਇਹ ਸਾਰੇ ਨੂੰ ਦੇਣ ਤੋਂ ਬਾਅਦ ਉਹਨੇ ਇਹ ਕਿਹਾ, ਸਵਾਲ ਕੀਤਾ, ਵਾਟ ਆਰ ਯੂਰ ਪਲੈਨਿੰਗ ਟੂ ਡੂ ਅਬਾਊਟ ਯੂਰ ਕੰਟਰੀਜ਼ ਰਿਲੇਸ਼ਨਸ਼ਿਪ ਵਿਦ US, which has been deteriorating and has involved a social media war with president। ਫਿਰ ਉਹਨਾਂ ਨੇ ਉਹਨੂੰ ਟਰੰਪ ਨੂੰ ਕੋਟ ਕੀਤਾ ਵੀ ਉਹਨੇ $33 ਬਿਲੀਅਨ ਦੇਣ ਦੀ ਗੱਲ ਕੀਤੀ ਔਰ ਫੂਲਿੰਗ ਦੀ ਗੱਲ ਕੀਤੀ, ਔਰ ਉਹਦੇ ਚ ਉਹਨੇ ਇਹ ਬਹਾਨਾ ਇਹ ਵੀ ਜਿਹੜਾ ਐਡੀਟੋਰੀਅਲ ਇਹਨਾਂ ਦਾ ਇੰਟਰਵਿਊ ਹੈ ਐਡਿਟਡ ਹੈ, ਹੋ ਸਕਦਾ ਇਮਰਾਨ ਖਾਨ ਦੀਆਂ ਹੋਰ ਗੱਲਾਂ ਕੁਝ ਐਡਿਟ ਵੀ ਕੀਤੀਆਂ ਹੋਣ, ਪਰ ਜੋ ਸਾਹਮਣੇ ਆਇਆ ਹੈ ਇਹ ਪਹਿਲਾ ਓਪਨਿੰਗ ਸਵਾਲ ਹੈ, ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਇਟ ਵਾਜ਼ ਨਾਟ ਰੀਅਲੀ ਅ ਟਵਿੱਟਰ ਵਾਰ, it was just setting the record right। ਇਹ ਨਹੀਂ ਵੀ ਉਹਨੇ ਲਿਖਿਆ ਮੈਂ ਗੁੱਸੇ 'ਚ, ਨਹੀਂ, ਇਹ ਜਿਹੜਾ ਬਿਲਕੁਲ ਜਿਹੜਾ ਫੈਕਟਸ ਜਿਹੜੇ ਨੇ, ਤੱਥ ਜਿਹੜੇ ਨੇ ਉਹਨਾਂ ਨੂੰ ਠੀਕ ਥਾਂ ਤੇ ਰੱਖਣੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਫਿਰ ਇਮਰਾਨ ਖਾਨ ਨੂੰ ਕੋਟ ਕੀਤਾ ਉਹਨਾਂ ਨੇ ਕਿ ਉਹਨਾਂ ਨੇ ਆਪਣੀ ਟਵੀਟ 'ਚ ਕਿਹਾ ਸੀ ਕਿ he needs to be informed about historical facts, Pakistan has suffered enough fighting US wars, now we will do what is best for our people and our interests। So ਇਹ ਉਹਨੂੰ ਕੋਟ ਕਰਕੇ ਉਹਨਾਂ ਕਹਿੰਦਾ, exchange was about being blamed for deeply flawed US policies, the military approach to Afghanistan। ਸ਼ੁਰੂ ਹੀ ਉਹਨਾਂ ਨੇ ਕੀਤਾ, ਉਹਨਾਂ ਕਿਹਾ ਜੀ ਤੁਹਾਡੀ ਇਹ ਬੇਸਿਕ ਨੀਤੀ 'ਚ ਜਿਹੜੀ ਹੈ ਉਹ ਕਮੀ ਹੈ ਕਿ ਤੁਸੀਂ ਅਫਗਾਨਿਸਤਾਨ ਦੇ ਵਿੱਚ ਫੌਜੀ ਹੱਲ ਲੱਭਦੇ ਹੋ, ਫੌਜ ਦਾ ਇਸਤੇਮਾਲ ਕਰਕੇ, ਇਹ ਤੁਹਾਡੀ ਬੇਸਿਕ ਨੀਤੀ ਗਲਤ ਸੀ। ਸੋ ਫਿਰ ਸਵਾਲ ਉਹਨੇ ਪੁੱਛਿਆ, ਹੀ ਵਾਜ਼ਨਟ ਬਲੇਮਿੰਗ ਯੂ, ਹੀ ਵਾਜ਼ ਬਲੇਮਿੰਗ ਯੂਰ ਪ੍ਰੀਡੈਸੈਸਰਸ। ਉਹਨੂੰ ਕਹਿ ਰਿਹਾ ਕਿ ਜੀ ਇਮਰਾਨ ਖਾਨ ਕਿਹਾ ਜੀ ਨਹੀਂ ਸਾਡੇ ਪਹਿਲਿਆਂ ਦੀ, ਉਹਨੇ ਕਿਹਾ ਜੀ ਇਮਰਾਨ ਖਾਨ ਤੁਹਾਨੂੰ ਨਹੀਂ ਟਰੰਪ ਨੇ ਬਲੇਮ ਕੀਤਾ, ਉਹਦਾ ਜਵਾਬ ਤਾਂ ਨੋ, ਹੀ ਵਾਜ਼ ਸੇਇੰਗ ਪਾਕਿਸਤਾਨ ਵਾਜ਼ ਦਾ ਰੀਜ਼ਨ ਫॉर ਥੀਸ ਸੈਂਚੁਰੀਜ਼, देयर आर नो ਸੈਂਚੁਰੀਜ਼ ਇਨ ਪਾਕਿਸਤਾਨ। ਉਹਨੇ ਕਿਹਾ ਪਹਿਲਾਂ ਹੀ ਉਹਨਾਂ ਨੂੰ ਕਿਹਾ ਕਿ ਵੀ ਹੁਣ ਬਿਲਕੁਲ ਹੀ ਨਾ ਪੱਖੀ ਰੱਖੋ, ਉਹਨਾਂ ਨੂੰ ਕਿਹਾ ਜੀ ਸੇਫ ਹੇਵਨ ਨੇ ਸੈਂਚੁਰੀ, ਉਹਨਾਂ ਕਿਹਾ ਜੀ ਕੋਈ ਨਹੀਂ ਹੈਗੇ। ਫਿਰ ਸਵਾਲ ਕਰਦਾ, ਐਵਰੀ US official says there are Taliban leaders living in Pakistan, ਕਿ ਜੀ ਉੱਥੇ ਤੁਹਾਡੇ ਤਾਲਿਬਾਨ ਲੀਡਰ ਰਹਿੰਦੇ ਨੇ। ਫਿਰ ਉਹਨੇ ਕਿਹਾ, when I came into power I got a complete briefing from the security forces, they said we have time and again asked Americans, can you tell us where the sanctuaries are and we will go after them, there are no sanctuaries in Pakistan। ਕਿ ਵੀ ਮੈਂ ਸਿਕਿਉਰਿਟੀ ਵਾਲਿਆਂ ਤੋਂ ਬਰੀਫਿੰਗ ਲਈ, ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਕਹੋ ਦੱਸੋ ਕਿੱਥੇ ਨੇ। ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਥਾਊਜ਼ੈਂਡਸ ਆਫ ਡਰੋਨ ਅਟੈਕਸ ਬਿਲਕੁਲ ਅਮਰੀਕਾ ਨੇ ਅਫਗਾਨਿਸਤਾਨ ਚੋਂ ਪਾਕਿਸਤਾਨ ਦੀ ਸਰਹੱਦ ਤੇ ਕੀਤੇ, ਹਜ਼ਾਰਾਂ ਪਿਛਲੇ ਪੀਰੀਅਡ 'ਚ। ਤੇ ਜੇ ਸੱਚਮੁੱਚ ਹੀ ਕੋਈ ਇਸ ਕਿਸਮ ਦੀਆਂ ਸੈਂਚੁਰੀਜ਼ ਜਾਂ ਕੋਈ ਹੁੰਦੇ ਤੇ ਉਹ ਜਿਹੜੇ ਡਰੋਨ ਅਟੈਕ ਨੇ ਉਹਦੇ ਤੇ ਵੀ ਕਰ ਦਿਓ ਜਿਹੜੀਆਂ ਰਹਿੰਦੀਆਂ ਨੇ। ਤੇ ਜੇ ਇੰਨੇ ਨੇ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦਾ ਇੱਕ ਸੂਬਾ ਖੈਬਰ ਪਖਤੂਨਖਵਾ ਉਹ ਹੈ ਜਿੱਥੇ ਕਿ ਅਫਗਾਨ ਨੇ ਮੈਜੋਰਿਟੀ ਹੈ। ਫਿਰ ਉਹਨਾਂ ਦਾ ਕਿੰਨੇ ਹਜ਼ਾਰ ਕਿਲੋਮੀਟਰ ਦਾ ਬਾਰਡਰ ਹੈ ਅਫਗਾਨਿਸਤਾਨ ਦੇ ਨਾਲ। 6 ਮਿਲੀਅਨ ਜਿਹੜੇ ਅਫਗਾਨ ਰਿਫਿਊਜੀ ਸੀ ਉਹ 1979 ਜਿਹੜੀ ਅਮਰੀਕਾ ਦੀ ਵਾਰ ਸੀ ਸੋਵੀਅਤ ਯੂਨੀਅਨ ਦੇ ਖਿਲਾਫ, ਪਾਕਿਸਤਾਨ ਨੂੰ ਇਸਤੇਮਾਲ ਕੀਤਾ ਜਿਹਾਦੀ ਬਣਾ ਕੇ, ਜਿਹੜਾ ਉਹਦੇ 6 ਮਿਲੀਅਨ ਆਏ, ਉਹਨਾਂ ਚੋਂ 3 ਮਿਲੀਅਨ ਦੇ ਕਰੀਬ ਜਾ ਚੁੱਕੇ ਨੇ, ਅਜੇ ਵੀ 27 ਲੱਖ ਕਲੋਜ਼ ਟੂ 3 ਮਿਲੀਅਨ ਪਾਕਿਸਤਾਨ 'ਚ ਬੈਠੇ ਨੇ, ਉਹਨਾਂ ਦੇ ਰਿਸ਼ਤੇਦਾਰ ਉਧਰ ਨੇ ਇਧਰ ਨੇ, ਉਹਨਾਂ 'ਚੋਂ ਆਉਣ ਵਾਲਾ ਕੌਣ ਹੈ, ਕਿਹਦੇ ਨਾਲ ਹੈ, ਔਰ ਉਹਨਾਂ ਦੇ ਆਪਣੇ ਲੋਕ ਨੇ। ਔਰ ਤੁਸੀਂ ਜਦੋਂ ਧੱਕਾ ਕਰੋਗੇ, ਬੰਬਾਰਡਮੈਂਟ ਕਰੋਗੇ ਔਰ ਦੂਸਰਾ ਕਰੋਗੇ ਤੇ ਉਹ ਕਿਉਂ ਨਾ ਉਹਨਾਂ ਦਾ ਸਾਥ ਦੇਣਗੇ। ਸੋ ਹਮਦਰਦੀ ਤਾਂ ਹੁੰਦੀ ਹੈ, ਕਿਤੇ ਵੀ ਕੋਈ ਹੋਏ, ਸਾਡੀ ਹਮਦਰਦੀ ਹਮੇਸ਼ਾ ਪਹਿਲਾਂ ਆਪਣੇ ਲੋਕਾਂ ਨਾਲ ਹੁੰਦੀ ਹੈ। ਸੋ ਫਿਰ ਉਹਨਾਂ ਨੇ ਕਿਹਾ ਕਿ ਵੀ ਕੀ ਤੁਸੀਂ ਬਲੀਵ ਕਰਦੇ ਹੋ ਇਮਰਾਨ ਖਾਨ ਨੂੰ ਕਿ ਜੀ ਉੱਥੇ ਉਹ ਸੈਂਚੁਰੀਜ਼ ਨਹੀਂ ਨੇ। ਉਹਨਾਂ ਨੇ ਇਹੀ ਗੱਲ ਕਹੀ ਕਿ
2.7 million Afghan refugees still living in Pakistan. They live in big refugee camps. So, फिर वो क्वेश्चन करता है, but the Americans are not stupid. Come on. यार सामने झूठ बोली जाते, कहना वो ये चाहता है कि भी तुझे उन्हें क्या, but where are these people? हुणे इतने मारे अपना दाग, दसो कितने ने? Our borders between Pakistan and Afghanistan has the greatest amount of surveillance. The US has satellites and drones. These people crossing would be seen. जी ਤੁਹਾਡੀਆਂ satellites ਕਿੰਨਾ ਤੁਸੀਂ ਤਾਂ ਕਾਰ ਦੀ ਨੰਬਰ ਪਲੇਟ ਪੜ੍ਹ ਲੈਂਦੇ ਹੋ ਆਪਣੀ ਸੈਟੇਲਾਈਟ ਨਾਲ, ਤੁਸੀਂ ਦੱਸੋ ਤਾਂ ਸਹੀ ਕਿੱਥੇ ਨੇ? The US government is saying it would just like Pakistan to cut it out, ਕਿ ਵੀ ਪਾਕਿਸਤਾਨ ਜਿਹੜਾ ਉਹਨਾਂ ਨੇ ਕਿਹਾ ਵੀ first there are no sanctuaries. If there are a few hundred, maybe 2,000 to 3,000 Taliban who move into Pakistan, they could easily move into these Afghan refugee camps. ਕਿ ਵੀ ਹੁੰਦੇ ਵੀ, ਔਰ ਠੀਕ ਹੈ ਗੱਲ, ਇਹ ਉੱਥੇ ਕੋਈ ਉੱਤੇ ਲੇਬਲ ਆ ਕੇ ਨਹੀਂ ਬੈਠੇ ਹੋਏ ਵੀ ਅਸੀਂ ਸੈਂਚੁਰੀ ਬਣਾਈ ਹੋਈ ਹੈ, ਉਹ ਬਾਰਡਰ ਹੈ, ਇੱਧਰ ਚਲੇ ਗਏ ਉੱਧਰ ਚਲੇ ਗਏ, ਉਹਨਾਂ ਨੂੰ ਕੌਣ ਰੋਕ ਸਕਦਾ? ਉਹ ਮੈਨੂੰ ਕੋਈ ਦੱਸ ਰਹੇ ਸੀ ਸੱਜਣ ਇੱਕ ਵਾਰ ਕਿ ਜੀ ਉਹ ਬਾਰਡਰ ਤੇ ਇੱਕ ਥਾਂ ਤੇ ਉਹਨਾਂ ਨੇ ਪਤਾ ਨਹੀਂ ਜਾਪਾਨੀਆਂ ਨੇ ਸੜਕ ਬਣਾਈ ਤਾਂ ਟੋਲ ਲਾਤਾ ਤੇ ਉਹ ਆਏ ਅਫਗਾਨ ਜਿਹੜੇ ਨੇ, ਉਹ ਟੋਲ ਕਹਿੰਦਾ, ਟੋਲ ਉਹਨੇ ਆਪਣੀ ਬੈਰਲ ਬੰਦੂਕ ਦੀ ਉਹਦੇ ਅੰਦਰ ਕਰਤੀ ਜਿਹੜੀ ਵਿੰਡੋ 'ਚ ਪੈਸੇ ਪਾਈਦਾ, ਕਹਿੰਦਾ ਦਿਸ ਇਜ਼ ਟੋਲ, ਉਹ ਕਹਿੰਦਾ ਜਾ। ਹੁਣ ਉੱਥੇ ਕੌਣ ਕਿਹਨੂੰ ਰੋਕਦਾ? ਫੀਅਰਸਲੀ ਇੰਡੀਪੈਂਡੈਂਟ ਲੋਕ ਨੇ, ਸਾਰੇ ਹਥਿਆਰਬੰਦ ਨੇ, ਉਹਨਾਂ ਦਾ ਮੁਲਕ ਹੈ, ਉਹ ਇਧਰੋਂ ਆ ਗਏ ਉਧਰ ਆ ਗਏ। ਸੋ ਇਸ ਸਾਰੇ ਚੋਂ ਫਿਰ ਉਹਨੇ ਫਿਰ ਸਵਾਲ ਕੀਤਾ, ਪ੍ਰੈਜ਼ੀਡੈਂਟ ਟਰੰਪ wrote you a letter this week asking for your assistance in bringing the Taliban to the negotiating table. What is your reply? ਉਹਨਾਂ ਨੇ ਤੁਹਾਡੀ ਮਦਦ ਮੰਗੀ ਹੈ। Peace in Afghanistan is in Pakistan's interest. We will do everything. ਬਹੁਤ ਵਾਈਜ਼ ਆਨਸਰ ਹੈ, ਕੋਈ ਲੰਬਾ ਚੌੜਾ ਨਹੀਂ ਕਿ ਜੀ ਅਸੀਂ ਇਹ, ਉਹਨਾਂ ਨੇ ਕਿਹਾ ਜੀ ਠੀਕ ਹੈ, ਇਹ ਸਾਡੇ ਵੀ ਹਿੱਤ 'ਚ ਹੈ, ਇਟਸ ਇਨ ਆਵਰ ਇੰਟਰਸਟ, ਔਰ ਅਸੀਂ ਇਹਦੇ ਤੇ ਜੋ ਹੈ ਉਹ ਜ਼ਰੂਰ ਕਰਾਂਗੇ। ਫਿਰ ਉਹ ਕਹਿੰਦਾ ਯੂ ਵਿਲ ਪੁੱਟ ਪ੍ਰੈਸ਼ਰ ਔਨ ਤਾਲਿਬਾਨ ਟੂ ਗੈਟ them to come, ਕਿ ਜੀ ਉਹਨਾਂ ਤੇ ਤੁਸੀਂ ਅੱਗੋਂ ਦਬਾਅ ਬਣਾਓਗੇ। We will try our best. Putting pressure on the Taliban is easier said than done. ਤੁਸੀਂ ਕਹੋ ਜੀ ਉਹਨਾਂ ਨੂੰ ਤੁਸੀਂ ਪ੍ਰੈਸ਼ਰ ਪਾ ਸਕੋ। Bear in mind that about 40% of Afghanistan is now out of the government hands. ਇਹ ਵੀ ਉਹਨਾਂ ਨੇ ਕੰਜ਼ਰਵੇਟਿਵ ਫਿਗਰ ਦਿੱਤੀ ਹੈ, ਜਿਹੜੀਆਂ ਦੂਸਰੀਆਂ ਅਮਰੀਕਨਾਂ ਦੀਆਂ ਜਾਂ ਆਪਣੀਆਂ ਰਿਪੋਰਟਸ ਨੇ ਉਹ 60 ਤੋਂ 70%, ਇਹ ਆਲਰੇਡੀ 40% ਅਫਗਾਨਿਸਤਾਨ ਉਹਨਾਂ ਦੇ ਕੋਲ ਹੈ। ਬਿਲਕੁਲ। Americans officials say that Pakistan is harboring leaders of Taliban. ਫਿਰ ਕਿ ਜੀ ਤੁਸੀਂ ਕਰ ਰਹੇ ਹੋ, ਇਹ ਲੰਬਾ ਚੌੜਾ ਜਵਾਬ ਹੈ। ਫਿਰ ਉਹਨਾਂ ਨੇ ਕਿਹਾ, ਇੱਕ ਇਹਦੇ ਚ ਉਹਨੇ ਇਮਰਾਨ ਖਾਨ ਨੇ ਅਮਰੀਕਨਾਂ ਨੂੰ ਸ਼ੀਸ਼ਾ ਵੀ ਦਿਖਾਇਆ। ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜੀ ਅਸੀਂ ਤੁਹਾਡੀ ਲੜਾਈ ਲੜੀ ਹੈ 9/11 ਤੋਂ ਬਾਅਦ, ਅਲ-ਕਾਇਦਾ ਅਫਗਾਨਿਸਤਾਨ ਸੀ, ਕੋਈ ਪਾਕਿਸਤਾਨੀ ਇਨਵੋਲਵ ਨਹੀਂ ਸੀ, ਔਰ ਫਿਰ ਵੀ ਪਾਕਿਸਤਾਨ ਤੁਹਾਡੀ ਲੜਾਈ ਦੇ ਵਿੱਚ ਆਇਆ, ਹਾਲਾਂਕਿ ਬਹੁਤ ਸਾਰੇ ਲੋਕ ਇਹਦਾ ਵਿਰੋਧ ਕਰ ਰਹੇ ਸੀ। 1980 'ਚ ਅਸੀਂ ਤੁਹਾਡੇ ਨਾਲ ਕੋਲੈਬੋਰੇਟ ਕੀਤਾ ਸੋਵੀਅਤ ਜਿਹਾਦ ਦੇ ਅਗੇਂਸਟ, or ਫਿਰ then in 1989 when the Soviets packed up and left, the US did so too, ਕਿ ਸੋਵੀਅਤ ਤਾਂ ਗਏ ਆਪਣਾ ਕਰਕੇ, ਤੁਸੀਂ ਵੀ ਨਾਲ ਦੀ ਨਾਲ ਨਿਕਲ ਆਏ, ਔਰ ਤੁਸੀਂ ਸਾਡੇ ਲਈ ਕੀ ਛੱਡ ਦਿੱਤਾ? ਪਾਕਿਸਤਾਨ was left with militant groups and 4 million Afghan refugees. 4 million ਤੁਸੀਂ ਛੱਡ ਆਏ ਉੱਥੇ ਰਿਫਿਊਜੀ, ਤੇ ਬਾਕੀ ਜਿਹੜੇ militant। If we had stayed neutral after 9/11, I reckon we would have saved ourselves from devastation that took place afterwards by becoming the front line state for the US in the war on terror. This country went through hell. Over 80,000 people, over 80,000 people died in the war, and estimates are that over 150 billion was lost in the economy. Investors wouldn't come, nor would sports teams. Pakistan was known as the most dangerous place in the world. ਕਿ ਵੀ ਆ ਸਾਡਾ ਤੁਸੀਂ 80,000 ਤੋਂ ਜ਼ਿਆਦਾ ਲੋਕ ਮਰ ਗਏ, ਇਹ 150 ਬਿਲੀਅਨ ਤੋਂ ਜ਼ਿਆਦਾ ਤਬਾਹੀ, ਇੰਨੇ ਜਿਹੜੇ ਨੇ ਰਿਫਿਊਜੀ, ਤੇ ਅਸੀਂ ਕਿਹੜੇ ਪਾਸਿਓਂ ਜਿਹੜਾ ਤੁਹਾਡੇ ਨਾਲ ਕੋਆਪਰੇਟ ਨਹੀਂ ਕੀਤਾ। ਬਿਲਕੁਲ। ਫਿਰ ਜਿਹੜਾ ਉਹਨਾਂ ਨੇ ਤਾਲਿਬਾਨ ਖਾਨ ਵਾਲੀ ਗੱਲ ਕੀਤੀ ਵੀ ਤੁਸੀਂ ਤਾਂ ਮੈਨੂੰ ਇਹ ਬਣਾ ਦਿੱਤਾ। ਫਿਰ ਉਹਨਾਂ ਨੇ ਜਿਹੜਾ ਮੈਂ ਵਿੱਚੋਂ ਥੋੜਾ ਜਿਹਾ ਸਕਿਪ ਵੀ ਕਰ ਰਿਹਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਡੂ ਯੂ ਹੈਵ ਏ ਵਿਜ਼ਨ ਆਫ ਵਾਟ ਯੂ ਵਾਂਟ ਪਾਕਿਸਤਾਨਸ ਰਿਲੇਸ਼ਨਸ਼ਿਪ ਵਿਦ ਯੂਨਾਈਟਿਡ ਸਟੇਟਸ ਟੂ ਬੀ, ਔਰ ਆਰ ਯੂ ਟਰਾਈਂਗ ਟੂ ਹੈਜ ਯੂਅਰ ਬੈਟਸ ਬਾਈ ਗਰੋਇੰਗ ਕਲੋਜ਼ਰ ਟੂ ਚਾਈਨਾ। ਹੁਣ ਇਹ ਅਮਰੀਕਾ ਦਾ ਫਿਕਰ ਹੈ ਕਿ ਵੀ ਇਹਨਾਂ ਨੇ ਤਾਂ ਸਮਝਿਆ ਸੀ ਕਿ ਵੀ ਅਸੀਂ ਦਿੱਤੀ ਧਮਕੀ, ਏਡ ਕੱਟਤੀ ਔਰ ਇਹ ਕਰਤਾ, ਅੱਗੋਂ ਪੈਰੀ ਪੈਣਗੇ। ਉਹਨਾਂ ਨੇ ਕਿਹਾ ਜੀ ਗੁੱਡ ਬਾਏ, ਉਹਨਾਂ ਨੇ ਦੂਜੇ ਪਾਸੇ। ਔਰ ਇਹ ਹੁਣ ਅਮਰੀਕਾ ਦਾ ਫਿਕਰ ਹੈ ਕਿ ਉਸ ਖਿੱਤੇ ਦੇ ਵਿੱਚ ਪਾਕਿਸਤਾਨ ਚਾਈਨਾ ਪਹਿਲਾਂ ਹੀ ਰਿਲੇਸ਼ਨਸ਼ਿਪ ਸੀ, ਔਰ ਇਹ ਅਮਰੀਕਾ ਨੂੰ ਭੁੱਲ ਗਿਆ ਕਿ ਵੀ ਚਾਈਨਾ ਦੇ ਨਾਲ ਜਿਹੜਾ ਦਰਵਾਜ਼ਾ ਸੀ ਅਮਰੀਕਾ ਦਾ, ਉਹ ਪਾਕਿਸਤਾਨ ਨੇ ਖੋਲ੍ਹਿਆ ਸੀ। ਇਹ ਵੀ
ਜ਼ੁਲਫਕਾਰ ਅਲੀ ਭੁੱਟੋ ਦੇ ਕ੍ਰੈਡਿਟ 'ਚ ਜਾਂਦਾ ਹੈ ਜੀ। ਕਿ ਉਹਨੇ ਹੀ ਪਹਿਲਾਂ ਜਿਹੜਾ, ਕਿਉਂਕਿ ਉਹ ਮਾਓ ਸੇ ਤੁੰਗ, ਚੌ ਐਨ ਲਾਈ ਦੇ ਵੀ ਬੜਾ ਕਲੋਜ਼ ਸੀ ਔਰ ਅਮਰੀਕਨ ਲੱਭ ਰਹੇ ਸੀ ਕਿ ਵੀ ਕੋਈ ਰਸਤਾ ਹੋਏ। ਹੈਨਰੀ ਕਿਸਿੰਜਰ ਦੀ ਵਿਜ਼ਿਟ, ਫਿਰ ਨਿਕਸਨ ਦੀ ਵਿਜ਼ਿਟ, ਪਰ ਕਿਰਤ ਘਣਤਾ ਇਹਨਾਂ ਨੇ ਬਾਅਦ ਦੇ ਵਿੱਚ ਇਸ ਗੱਲ ਨੂੰ ਕਦੇ ਨਹੀਂ। ਹੁਣ ਉਹਨੂੰ ਇਮਰਾਨ ਖਾਨ ਤੋਂ ਵੀ ਫਿਕਰਮੰਦ ਨੇ ਵੀ ਚਾਈਨਾ ਦੇ ਨੇੜੇ ਜਾ ਰਿਹਾ। ਬਿਲਕੁਲ। ਫਿਰ ਉਹਦਾ ਜਵਾਬ ਬੜਾ ਅੱਛਾ ਡਿਪਲੋਮੈਟਿਕ ਜਵਾਬ ਹੈ। I would never want to have a relationship where Pakistan is treated like a hired gun। ਕਿ ਹੁਣ ਤੁਸੀਂ ਕਹਿੰਦੇ ਹੋ ਵੀ ਅਸੀਂ ਉਧਰ ਜਾ ਰਹੇ ਹਾਂ ਜੀ। ਉਹਨਾਂ ਨੇ ਹਮੇਸ਼ਾ ਸਾਡੇ ਨਾਲ ਬਿਜ਼ਨਸ ਡੀਲ ਵੀ ਰੱਖੀ ਹੈ, ਬਰਾਬਰ ਦਾ ਰੱਖਿਆ ਹੈ ਚੀਨ ਨੇ ਜੀ। ਤੁਸੀਂ ਤਾਂ ਸਾਨੂੰ ਕਿਰਾਏ ਦੀ ਬੰਦੂਕ ਬਣਾਇਆ ਹੋਇਆ। ਅਸੀਂ ਕੋਈ, ਮੈਂ ਕਦੇ ਵੀ ਉਹ ਰਿਲੇਸ਼ਨਸ਼ਿਪ ਨਹੀਂ ਚਾਹਾਂਗਾ ਗਿਵਨ ਮਨੀ ਟੂ ਫਾਈਟ ਸਮਨ ਐਲਸ ਵਾਰ, ਕਿ ਤੁਹਾਡੇ ਚੰਦ ਛਿੱਲੜ ਲੈ ਕੇ ਤੁਸੀਂ ਕਿਸੇ ਹੋਰ ਦੀ ਲੜਾਈ ਲੜੋ। ਜੀ। We should never put ourselves in this position again। ਅਸੀਂ ਕਦੇ ਵੀ ਦੁਬਾਰਾ ਆਪਣੇ ਆਪ ਨੂੰ ਉਸ ਸਥਿਤੀ 'ਚ ਨਹੀਂ ਪਾਵਾਂਗੇ। It not only cost us human lives, devastation of our tribal areas, but it also cost us our dignity। We would like a proper relationship with the US। ਕਿ ਅਸੀਂ ਆਪਣੇ ਸਵੈਮਾਨ ਨਾਲ ਸਮਝੌਤਾ ਨਹੀਂ ਕਰਾਂਗੇ ਕਦੇ ਵੀ। ਹੁਣ ਅਸੀਂ ਇੱਕ ਰਿਲੇਸ਼ਨਸ਼ਿਪ ਹੈ ਦੋਸਤਾਂ ਵਾਲੀ ਜਾਂ ਇੱਕ ਬਰਾਬਰ ਦੀ, ਇੱਕ ਸਾਹਬ ਤੇ ਇੱਕ ਭਿਖਾਰੀ ਹੋਏ, ਇਹ ਰਿਲੇਸ਼ਨਸ਼ਿਪ ਨਹੀਂ ਹੈ। ਫਿਰ ਉਹ ਪੁੱਛਦਾ ਹੈ what does that mean। ਹੁਣ ਇੱਕ ਵਾਰੀ ਤਾਂ ਜੇ ਉਹ ਸਾਹਮਣੇ ਹੋ ਰਿਹਾ, ਇੱਕ ਵਾਰੀ ਤਾਂ ਹੁਣ ਜੇ ਉਹ ਰਿਕਾਰਡਡ ਵੀਡੀਓ ਵੀ ਹੋਏ ਤਾਂ ਫਿਰ ਬਾਡੀ ਲੈਂਗੁਏਜ ਦੇਖਣ ਵਾਲੀ ਹੋਏਗੀ। ਜਦੋਂ ਅਮਰੀਕਨਾਂ ਨੂੰ ਤੁਸੀਂ ਇਹਨਾਂ ਦੀ ਔਕਾਤ ਦਿਖਾਉਂਦੇ ਹੋ ਨਾ ਜੀ, ਫਿਰ ਇਹ ਜਿਹੜਾ ਐਡਮਾਇਰ ਵੀ ਕਰਦੇ ਨੇ ਤੁਹਾਨੂੰ। ਅੰਗਰੇਜ਼ ਤਾਂ ਜਿਹੜਾ ਨਾ ਉਹ ਤਾਂ ਝੁਜਲਾ ਜਾਂਦਾ ਹੈ, ਕਿਉਂਕਿ ਉਹਦੀ ਤਾਂ ਰੂਲ ਅਮਰੀਕਨ ਉਹਨੂੰ ਪਸੰਦ ਕਰਦਾ ਹੈ ਜਿਹੜਾ ਚੈਲੰਜ ਦੀ ਜ਼ਬਾਨ ਅੱਗੋਂ ਕਰਦਾ ਹੈ। ਇਹਨਾਂ ਨੂੰ ਇਹ ਯਸ ਸਰ, ਇੱਥੇ ਇਸ ਲਈ ਸਰ ਸ਼ਬਦ ਵੀ ਬੁਰਾ ਮੰਨਦਾ ਹੈ, ਇਹਨਾਂ ਨੂੰ ਨਹੀਂ ਹੈ। ਬਟ ਤੁਸੀਂ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰਦੇ ਹੋ, ਫਿਰ ਉਹਨਾਂ ਨੂੰ ਲੱਗਦਾ ਵੀ ਓ ਹੀ ਇਜ਼ ਅ ਮੈਨ, ਹੀ ਇਜ਼ ਅ ਗਾਈ। ਫਿਰ ਤਾਂ ਗਾਈ ਹੀ ਹੁੰਦਾ। ਫਿਰ ਉਹਨਾਂ ਵਾਟ ਡਸ ਦੈਟ ਮੀਨ, ਉਹਨਾਂ ਨੂੰ ਜਵਾਬ ਹੈ ਇਮਰਾਨ ਖਾਨ ਦਾ, ਫॉर ਇੰਸਟੈਂਸ ਆਵਰ ਰਿਲੇਸ਼ਨਸ਼ਿਪ ਵਿਦ ਚਾਈਨਾ ਇਜ਼ ਨਾਟ ਵਨ ਡਾਇਮੈਂਸ਼ਨਲ। ਉਹਦੀ ਇੱਕ ਰੁਖੀ ਨਹੀਂ ਹੈ। ਇਟਸ ਅ ਟ੍ਰੇਡ ਰਿਲੇਸ਼ਨਸ਼ਿਪ ਬਿਟਵੀਨ ਟੂ ਕੰਟਰੀਜ਼। ਵੀ ਵਾਂਟ ਅ ਸਿਮਿਲਰ ਰਿਲੇਸ਼ਨਸ਼ਿਪ ਵਿਦ ਦਾ US। ਕਿ ਆਓ ਸਾਥੀ ਬਣੋ ਵਪਾਰ ਦੇ ਵੀ ਔਰ ਦੂਜੇ ਵੀ। ਫਿਰ ਉਹ ਪੁੱਛਦਾ ਸਮ ਪੀਪਲ ਥਿੰਕ ਯੂ ਆਰ ਟਰਾਈਂਗ ਟੂ ਹੈਜ ਯੂਰ ਬੈਟਸ ਯੂਜ਼ਿੰਗ ਚਾਈਨਾ। ਕਿ ਵੀ ਤੁਸੀਂ ਚਾਈਨਾ ਦਾ ਇਸਤੇਮਾਲ ਕਰਕੇ ਜਿਹੜਾ ਉਹ ਅਮਰੀਕਾ ਵੱਲ ਦਾ US ਹੈਜ਼ ਬੇਸਿਕਲੀ ਪੁਸ਼ਡ ਪਾਕਿਸਤਾਨ ਹੋਵੇ। ਇਹ ਉਹਨੇ ਠੀਕ ਕਿਹਾ ਜੀ। ਉਹਨੇ ਕਿਹਾ ਜੀ ਕਿਹਦਾ ਕਸੂਰ ਹੈ ਜੇ ਅਸੀਂ, ਤੁਹਾਨੂੰ ਲੱਗਦਾ ਵੀ ਅਸੀਂ ਚਾਈਨਾ ਵੱਲ ਝੁਕੇ ਹਾਂ, ਕਿਹਦਾ ਕਸੂਰ ਹੈ ਜੀ। ਬਿਲਕੁਲ। ਯੂ ਹੈਵ ਬੀਨ ਵੈਰੀ ਐਂਟੀ US ਓਵਰ ਦਾ ਈਅਰਸ। ਉਹ ਸਵਾਲ ਕਹਿੰਦਾ ਤੁਸੀਂ ਬਹੁਤ ਅਮਰੀਕਾ ਵਿਰੋਧੀ ਹੋ। If you do not agree with US policy, doesn't mean you are anti-American। ਕਿ ਵੀ ਜੇ ਤੁਸੀਂ ਨਹੀਂ ਸਹਿਮਤ ਹਰ ਗੱਲ ਨਾਲ, ਇਹਦਾ ਮਤਲਬ ਇਹ ਨਹੀਂ ਤੁਸੀਂ ਅਮਰੀਕਾ ਵਿਰੋਧੀ ਹੋ। This is a very imperialistic approach। ਉਹਨੂੰ ਵੀ ਕਹਿ ਰਿਹਾ ਕਿ ਇਹ ਜਿਹੜੀ ਹੈ ਇਹਦੇ 'ਚ ਵੀ ਇੰਪੀਰੀਅਲਿਜ਼ਮ ਹੈ ਕਿ ਵੀ you are with us or against us। ਜਿਹੜਾ ਤੁਹਾਨੂੰ ਕ੍ਰਿਟਿਸਾਈਜ਼ ਕਰੇਗਾ ਨਹੀਂ ਇਹ ਐਂਟੀ ਹੈ ਜੀ। You are either with me or against me। ਇਹ ਕੀ ਹੈ ਤੁਹਾਡੀ ਅਪਰੋਚ, ਇੰਪੀਰੀਅਲਿਸਟਿਕ ਹੈ। ਸਵਾਲ ਯੂ ਹੈਵ ਮੇਡ ਸਟੇਟਮੈਂਟਸ ਅਬਾਊਟ ਦਾ US ਡਰੋਨ ਅਟੈਕਸ। ਵੀ ਤੁਸੀਂ ਬਿਆਨ ਦਿੱਤੇ ਨੇ ਡਰੋਨ ਅਟੈਕਸ। ਉਹ ਕਹਿੰਦਾ ਡਰੋਨ ਅਟੈਕਸ, ਹੂ ਵੁੱਡ ਨਾਟ ਬੀ ਅਗੇਂਸਟ ਡਰੋਨ ਅਟੈਕਸ। ਕੌਣ ਨਹੀਂ ਹੋਏਗਾ ਉਹਦੇ ਅਗੇਂਸਟ। ਵੀ ਵੁੱਡ ਅਲਾਉ ਅ ਡਰੋਨ ਅਟੈਕ ਇਨ देयर ਕੰਟਰੀ ਵੈਨ ਵਿਦ ਵਨ ਅਟੈਕ ਯੂ ਕਿਲ। ਹੂ ਵੁੱਡ ਅਲਾਉ ਅ ਡਰੋਨ ਅਟੈਕ ਇਨ देयर ਕੰਟਰੀ ਵੈਨ ਵਿਦ ਵਨ ਅਟੈਕ ਯੂ ਕਿਲ one terrorist and 10 friends and neighbors। ਕੌਣ ਤੁਹਾਨੂੰ ਅਲਾਉ ਕਰੇਗਾ ਤੁਸੀਂ ਡਰੋਨ ਅਟੈਕ ਕਰਦੇ ਹੋ, ਇੱਕ ਬੰਦੇ ਨੂੰ ਮਾਰਨ ਦੇ ਲਈ ਤੁਸੀਂ 10 ਜਿਹੜੇ ਨੇ ਦੋਸਤ ਔਰ ਗਵਾਂਢੀ ਦੀ ਵੀ ਮਾਰਦੇ। ਹੈਜ਼ देयर ਐਵਰ ਬੀਨ ਏ ਕੇਸ ਆਫ ਅ ਕੰਟਰੀ ਬੀਇੰਗ ਬੰਬਡ ਬਾਈ ਇਟਸ ਓਨ ਐਲਾਈ। ਕੋਈ ਹੈ ਦੇਸ਼ ਕਿ ਉਹਦੇ ਆਪਣੇ ਹੀ ਜਿਹੜਾ ਸਾਥੀ ਹੈ ਜੰਗ ਦਾ, ਉਹਦੇ ਹੀ ਦੇਸ਼ ਦੇ ਵਿੱਚ ਜਿਹੜਾ ਉਹ ਬੰਬ ਮਾਰ ਕੇ ਮਾਰਿਆ। ਆਫ ਕੋਰਸ ਆਈ ਆਬਜੈਕਟਡ ਟੂ ਇਟ। ਮੈਂ ਇਸ ਤੇ ਇਤਰਾਜ਼ ਕੀਤਾ। ਆਲ ਇਟ ਡਿਡ ਵਾਸ ਕ੍ਰੀਏਟ ਮੋਰ ਐਂਟੀ ਅਮਰੀਕਨਿਜ਼ਮ। ਇਹ ਕਰਕੇ ਤੁਸੀਂ ਮਾਰ ਕੇ ਲੋਕਾਂ ਨੂੰ ਕੀ ਕੀਤਾ, ਲੋਕਾਂ ਦੇ ਵਿੱਚ ਵੀ ਅਮਰੀਕਾ ਦਾ ਵਿਰੋਧ ਆਇਆ। ਔਰ ਫਿਰ ਉਹਨੇ ਹੋਰ ਸਵਾਲ ਪੁੱਛੇ ਨੇ, ਮੈਂ ਉਹਨਾਂ ਦੇ ਵਿੱਚ ਨਹੀਂ ਜਾਵਾਂਗਾ। ਹੁਣ ਐਂਡ ਦੇ ਵਿੱਚ ਜਿਹੜਾ ਕਿਉਂਕਿ ਵਕਤ ਵੱਲ ਵੀ ਮੈਂ ਦੇਖ ਰਿਹਾ, ਡੂ ਯੂ ਥਿੰਕ ਪਾਕਿਸਤਾਨ's ਰਿਲੇਸ਼ਨਸ਼ਿਪ ਵਿਦ US ਸ਼ੁੱਡ ਵਾਰਮ ਅਪ। ਕਿ ਵੀ ਚੰਗੇ ਹੋਣੇ ਚਾਹੀਦੇ ਨੇ। ਹੂ ਵੁੱਡ ਨਾਟ ਵਾਂਟ ਟੂ ਬੀ ਫਰੈਂਡਸ ਵਿਦ ਅ ਸੁਪਰ ਪਾਵਰ। ਇੱਥੇ ਥੋੜੀ ਜਿਹੀ ਈਗੋ ਮਸਾਜ ਵੀ ਕਰਤੇ ਕਿ ਜੀ ਤੁਸੀਂ ਸੁਪਰ ਪਾਵਰ ਹੋ, ਤੁਹਾਡੇ ਨਾਲ ਕੌਣ ਨਹੀਂ ਦੋਸਤੀ ਕਰਨਾ ਚਾਹੇਗਾ। ਵੈਰੀ ਇੰਟੈਲੀਜੈਂਟ। ਟੂ ਬੀ ਆਨੈਸਟ ਵਿਦ ਯੂ, ਉਹ ਆਪਣਾ ਸਵਾਲ ਕਰਦਾ ਹੈ। Officials across the board, Democrats and Republicans, agree with Trump about the fact that past Pakistani governments have lied to them। ਹੁਣ ਇਹ ਵੀ ਚਾਹੁੰਦਾ ਹੈ ਕਿ ਜੀ ਉਹ ਪਿਛਲੀਆਂ ਨੂੰ ਬਲੇਮ ਕਰੇ, ਜਿਹੜਾ ਕਿ ਜੀ ਸਾਰੇ ਐਗਰੀ ਕਰਦੇ ਨੇ। They have been missing। ਇੱਥੇ ਉਹਨੇ ਭਾਵੇਂ ਅਦਰਵਾਈਜ਼ ਉਹ ਨਵਾਜ਼ ਸ਼ਰੀਫ ਦਾ ਵੀ ਕ੍ਰਿਟਿਕ ਹੈ, ਜ਼ਰਦਾਰੀ ਦਾ ਵੀ ਹੈ,
ਪਿਛਲੇ ਪਰ ਇੱਥੇ ਉਹਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ। ਇਹ ਨੇਸ਼ਨ ਦਾ ਆਨਰ ਹੈ। ਹੁਣ ਤੁਸੀਂ ਜਦੋਂ ਕਹੋਗੇ ਜੀ ਇਹ ਤੁਹਾਡੇ ਫਲਾਣੇ ਨੇ, ਤੁਸੀਂ ਕਹੋ ਹਾਂ ਫੋਰਨ ਲੈਂਡ ਤੇ ਨਹੀਂ, ਆਪਣੇ ਮੁਲਕ 'ਚ ਠੀਕ ਹੈ ਜਦੋਂ ਅਸੀਂ ਕਹਿਣਾ। ਜੀ they have been misinformed. Is it possible that the greatest military machine in the history of mankind, 150,000 NATO troops with the best equipment and over 1 trillion, are they saying that just a few thousand Pakistani insurgents are the reason why they didn't win in Afghanistan? ਜੀ ਏਡੀ ਵੱਡੀ ਤੁਹਾਡੀ ਵਾਰ ਮਸ਼ੀਨਰੀ, 1.5 ਲੱਖ ਨੈਟੋ ਦੇ ਟਰੂਪਸ, 1 ਟ੍ਰਿਲੀਅਨ ਤੁਸੀਂ ਖਰਚਿਆ, ਤੇ ਇਹ ਤਾਂ ਇਸ ਲਈ ਵੀ ਕੁਛ ਹਜ਼ਾਰ ਜਿਹੜੇ ਨੇ ਉਹਨਾਂ ਨੇ defeat karta. No, the United States expected Pakistan to take on the Afghan Taliban, but the Afghan Taliban were not hitting Pakistan. Tehreek-e-Taliban, a Pakistan branch of Taliban, and Al-Qaeda were hitting us. ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ। ਉਹਨਾਂ ਨੇ ਕਿਹਾ ਜੀ ਅਸੀਂ, ਉਹਨਾਂ ਨੇ ਸਾਨੂੰ ਨਿਸ਼ਾਨਾ ਨਹੀਂ ਬਣਾਇਆ, ਸੀ ਕਿਉਂ ਉਹਨਾਂ ਦੇ ਅਗੇਂਸਟ ਚਾਹੀਏ। ਬਿਲਕੁਲ। ਔਰ ਇਸ ਸਾਰੇ ਚੋਂ ਜਿਹੜਾ ਫਿਰ ਉਹਨਾਂ ਨੇ ਮੌਜੂਦਾ ਪਾਕਿਸਤਾਨ ਦੀਆਂ ਡਿਵੈਲਪਮੈਂਟਸ ਬਾਰੇ ਗੱਲ ਕੀਤੀ ਹੈ। ਉਹਦੇ ਵਿੱਚ ਜਿਹੜਾ ਫੋਰਨ ਕਰੰਸੀ ਔਰ ਇਕਨੋਮਿਕਲ ਪਾਲਿਸੀਜ਼, ਉਹਦੇ ਤੇ ਵੀ ਮੈਂ ਨਹੀਂ ਜਾਵਾਂਗਾ। ਫਿਰ ਮੈਂ ਇੰਡੀਆ ਰਿਲੇਟਡ ਜਿਹੜੇ 2 ਸਵਾਲ ਇਸ ਸਾਰੇ ਦੇ ਵਿੱਚ ਆਏ। ਇੱਕ ਤਾਂ ਉਹਨਾਂ ਨੇ ਜਿਹੜਾ ਇਹ ਪੁੱਛਿਆ ਕਿ ਵੀ ਯੂ ਫਾਊਂਡਡ ਯੂਰ ਪਾਰਟੀ, ਬਟ ਚਲੋ ਇਹ ਵੀ ਪਰਸਨਲ ਸੀ। why did you persist? You were a cricket star and you had a great life in England. ਕਿ ਵੀ ਤੁਸੀਂ ਕਿਉਂ ਪੋਲਿਟਿਕਸ ਦੇ ਵਿੱਚ ਆਏ ਔਰ ਇਸ ਸਾਰੇ ਚੋਂ ਕਿਉਂ ਜਿਹੜਾ ਕੀਤਾ। ਇਹਦੇ 'ਚ ਮੈਨੂੰ ਇੱਕ ਫਲॉ ਲੱਗਾ ਕਿ ਵੀ ਉਹਦੇ 'ਚ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਬਹੁਤ ਤਰੱਕੀ ਕਰ ਰਿਹਾ ਸੀ। then a calamity hit us in 1971 and Pakistan broke up from the mid। ਹੁਣ ਕੈਲਾਮਿਟੀ ਨਹੀਂ ਸੀ ਇੱਥੇ, ਬੜਾ ਕਲੀਅਰਲੀ ਕਿ ਇੰਡੀਆ ਨੇ ਇੰਜੀਨੀਅਰ ਕੀਤਾ ਪਾਕਿਸਤਾਨ ਦੇ ਵਿੱਚ ਦਖਲਅੰਦਾਜ਼ੀ ਕਰਕੇ ਔਰ ਉਹਨੂੰ ਤੋੜਿਆ। ਸੋ ਇਹ ਤੇ ਮੈਂ ਸਮਝਦਾ ਵੀ ਉਹਨਾਂ ਨੇ ਥੋੜਾ ਜਿਹਾ ਕੈਲਾਮਿਟੀ ਕਹਿ ਕੇ ਇਹਨੂੰ ਉਹ ਸਾਰਾ ਜਿਹੜਾ ਇੰਡੀਆ ਦੀ ਇੰਟਰਫੇਅਰੈਂਸ ਸੀ ਉਹਨੂੰ ਬਚਾ ਕੀਤਾ। ਬਟ ਜਿਹੜਾ ਫਿਰ ਡਾਇਰੈਕਟ ਇਹਦੇ ਬਾਰੇ ਸਵਾਲ ਇੰਡੀਆ ਬਾਰੇ ਆਇਆ, ਯੂ ਥਰੂ ਆਊਟ ਆਲ ਸੌਰਟਸ ਆਫ ਜੈਸਚਰਸ ਟੂ ਇੰਡੀਆ ਸ਼ਾਰਟਲੀ ਆਫਟਰ ਯੂ ਕੇਮ ਟੂ ਆਫਿਸ, ਬਟ ਇੰਡੀਆ ਡਿਸਮਿਸ ਦੈਮ। ਕਿ ਵੀ ਤੁਸੀਂ ਜਦੋਂ ਦੇ ਤਾਕਤ 'ਚ ਆਏ ਹੋ ਤੁਸੀਂ ਯਤਨ ਕੀਤਾ ਇੰਡੀਆ ਨੂੰ ਐਨਗੇਜ ਕਰਨ ਦਾ, ਪਰ ਇੰਡੀਆ ਜਿਹੜਾ ਇਸ ਸਾਰੇ ਦੇ ਵਿੱਚ ਨਹੀਂ ਹੈ। ਆਈ ਨੋ ਬਿਕੋਜ਼ ਇੰਡੀਆ ਹੈਜ਼ ਇਲੈਕਸ਼ਨਸ ਕਮਿੰਗ ਅਪ, the ruling party has an anti-Muslim, anti-Pakistan approach. They rebuffed all my overtures. ਉਹਨੇ ਕਿਹਾ ਜੀ ਅਜੇ ਇਹਨਾਂ ਨੇ ਚੋਣਾਂ ਲੜਨੀਆਂ, ਇਹ ਮੁਸਲਮਾਨਾਂ ਦੇ ਵੀ ਖਿਲਾਫ ਨੇ, ਪਾਕਿਸਤਾਨ ਦੇ ਵੀ। ਉਹਦਾ ਹੀ ਇੰਡੀਆ ਨੇ ਬੜਾ ਸ਼ੋਰ ਪਾਤਾ। ਉਹਨੇ ਠੀਕ ਕਿਹਾ, ਉਹਨੇ ਕਿਹਾ ਜੀ ਇਹ ਨਹੀਂ ਦੇਖਾਂਗੇ ਇਲੈਕਸ਼ਨਾਂ ਤੋਂ ਬਾਅਦ ਇਹ ਕੀ ਕਰਦੇ ਨੇ। ਫਿਰ ਉਹਨਾਂ ਨੇ ਜਿਹੜਾ ਸਵਾਲ ਕੀਤਾ ਕਿ ਜੀ ਇੰਡੀਆ ਚਾਹੁੰਦਾ ਹੈ ਕਿ ਜਿਹੜੇ ਬੰਬਈ ਅਟੈਕ ਦੇ ਬੰਦੇ ਨੇ ਉਹਨਾਂ ਦੇ ਨਾਂ ਦਿੱਤੇ ਨੇ, ਉਹਨਾਂ ਦੇ ਖਿਲਾਫ ਕਾਰਵਾਈ ਹੋਏ। ਔਰ ਉਹਨੇ ਕਿਹਾ ਜੀ ਅਸੀਂ ਵੀ ਚਾਹੁੰਦੇ ਹਾਂ ਕਿ ਬੰਬਰ ਜਿਹੜੇ ਬੰਬਈ ਦੇ ਨੇ ਉਹਨਾਂ ਦੇ ਖਿਲਾਫ ਹੋਏ, ਪਰ ਮੈਂ ਦੇਖਦਾ ਸਟੇਟਸ ਆਫ ਦਾ ਕੇਸ। ਔਰ ਦੂਜਾ ਮੈਂ ਸਮਝਦਾ ਵੀ ਇਹਦੇ 'ਚ ਵੀ ਥੋੜ੍ਹਾ ਜਿਹਾ ਇਹ ਜਿਹੜੇ ਉਹਨਾਂ ਨੂੰ ਬਰੀਫ ਕਰਦੇ ਨੇ ਕਾਊਂਟਰ ਕਰਨਾ ਚਾਹੀਦਾ ਕਿ ਵੀ ਇੰਡੀਆ ਨੇ ਜਿਹੜੇ ਸਮਝੌਤਾ ਐਕਸਪ੍ਰੈਸ 'ਚ 70 ਤੋਂ ਜ਼ਿਆਦਾ ਪਾਕਿਸਤਾਨੀ ਸਿਟੀਜ਼ਨ ਮਾਰੇ, ਕਰਨਲ ਪ੍ਰੋਹਤ ਔਰ ਦੂਸਰੇ ਇਨਵੋਲਵ ਸੀ, ਕਿ ਉਹਨਾਂ ਨੇ ਇੰਡੀਆ ਉਹਨਾਂ ਦੇ ਉੱਤੇ ਕਾਰਵਾਈ ਕਰ ਰਿਹਾ, ਕੀ ਹੋਇਆ? ਤੁਸੀਂ ਉਹਦਾ ਕਾਊਂਟਰ ਇਹ ਕਹੋ ਜੀ ਨਹੀਂ ਅਸੀਂ ਜਵਾਬ ਕਿ ਅਸੀਂ ਦੇਖ ਰਹੇ ਹਾਂ ਕੀ ਕਰ ਰਹੇ। ਫਿਰ ਕੁਲਭੂਸ਼ਣ, ਇਹ ਸੀ ਟਾਈਮ ਜਿੱਥੇ ਕੁਲਭੂਸ਼ਣ ਯਾਦਵ ਲਿਆਓ ਕਿ ਜੀ ਜਿਹੜੀ ਉਹਨਾਂ ਨੇ ਟੈਰਰਿਜ਼ਮ ਬਲੋਚਿਸਤਾਨ 'ਚ ਕਰਕੇ ਲਿਆ ਕੇ ਬਿਠਾਇਆ ਹੋਇਆ। ਪਰ ਕਿਉਂਕਿ ਮੇਰਾ ਖਿਆਲ ਹੈ ਇਮਰਾਨ ਖਾਨ ਜਿਹੜੇ ਨੇ ਉਹ ਗੱਲਬਾਤ ਦਾ ਦਰਵਾਜ਼ਾ ਉਹਨਾਂ ਨੇ ਖੁੱਲ੍ਹਾ ਰੱਖਿਆ ਹੋਇਆ ਇੰਡੀਆ ਲਈ, ਉਹਨੂੰ ਨਹੀਂ ਕਰਨਾ ਚਾਹੁੰਦੇ ਪ੍ਰਵੋਕ, ਪਰ ਇਹ ਪ੍ਰਵੋਕੇਸ਼ਨ ਨਹੀਂ ਹੈ। ਮੈਂ ਸਮਝਦਾ ਵੀ ਇੱਥੇ ਵੀ ਵਨ ਸ਼ੁੱਡ ਕਾਲ ਏ ਸਪੇਡ ਏ ਸਪੇਡ। ਔਰ ਫਿਰ ਉਹਨਾਂ ਨੇ ਜਿਹੜਾ ਵੀ ਆਲਸੋ ਵਾਂਟ ਸਮਥਿੰਗ ਡਨ ਅਬਾਊਟ ਦਿਸ। ਫਿਰ ਉਹਨਾਂ ਨੇ ਈਵਨ ਕਰਤਾਰਪੁਰ ਕੋਰੀਡੋਰ ਦੀ ਗੱਲ ਕੀਤੀ। I have opened a visa-free peace corridor with India called Kartarpur so that Indian Sikhs can visit a holy shrine in Pakistan. Let's hope that after the election is over, we again resume talks with India. So, ਉਹਦੇ 'ਚ ਚਲੋ ਇਹ ਸਾਰੇ ਇੰਟਰਵਿਊ 'ਚ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ। ਔਰ ਇਹ ਜਿਹੜਾ ਪਾਰਟ ਹੈ ਇਨ ਦਾ ਐਂਡ, ਹਾਊ ਵਰ ਯੂਅਰ ਵਿਊਜ਼ ਫਾਰਮਡ, ਵੀ ਤੁਸੀਂ ਕਿਵੇਂ ਇਹ ਸਾਰੇ ਤੁਹਾਡੀ ਵਿਚਾਰਧਾਰਾ ਕਿਵੇਂ ਬਣੀ। ਆਈ ਵੈਂਟ ਐਜ਼ ਐਨ 18 years old ਟੂ ਪਲੇ ਕ੍ਰਿਕਟ ਇਨ ਇੰਗਲੈਂਡ। ਇਟ ਵਾਜ਼ ਦਾ ਫਸਟ ਟਾਈਮ ਆਈ ਸੌ ਏ ਵੈਲਫੇਅਰ ਸਟੇਟ। It cared for the underprivileged, for the people who can't compete in the race, who can't compete in the race. ਇਹ ਤੁਸੀਂ ਅੱਜ ਜਿਹੜਾ ਤੁਹਾਡੀਆਂ, ਉਹਨੇ ਕਿਹਾ ਜੀ 18 ਸਾਲ ਦੀ ਉਮਰ 'ਚ ਮੈਂ ਇੰਗਲੈਂਡ 'ਚ ਕ੍ਰਿਕਟ ਖੇਡਣ ਆਇਆ, ਮੈਂ ਦੇਖਿਆ ਵੀ ਇਹ ਹੈ ਜਿੱਥੇ ਗਰੀਬਾਂ ਦੀ ਔਰ ਹਰ ਇੱਕ ਦੀ ਜਿਹੜੀ ਹੈ ਉਹ
ਪਰਵਾਹ ਕੀਤੀ ਜਾਂਦੀ ਹੈ। ਜੀ ਸੋ ਜ਼ਾਹਰਾ ਤੌਰ ਤੇ ਇਟ ਇਜ਼ ਦੀ ਬੈਸਟ ਇੰਟਰਵਿਊ, ਬਿਲਕੁਲ ਫਸਟ ਫੋਰਨ ਇੰਟਰਵਿਊ। ਔਰ ਉਹਦੇ ਚ ਇਮਰਾਨ ਖਾਨ ਨੇ ਹੀ ਹੈਜ਼ ਕਮ ਆਊਟ ਲਾਈਕ ਏ ਸਟੇਟਸਮੈਨ, ਜੀ ਬਾਰਿੰਗ 1-2 ਥਿੰਗਸ। ਇੰਡੀਆ ਬਾਰੇ ਅਜੇ ਥੋੜਾ ਜਿਹਾ ਜਿਵੇਂ ਉਹ ਫਾਸਟ ਬੋਲਰ ਕ੍ਰਿਕਟ ਚ ਨੇ ਜਾਂ ਦੂਜੇ ਅਜੇ ਇੰਡੀਆ ਦੀਆਂ ਵਿਕਟਸ ਦਾ ਸਾਰੀਆਂ ਇੱਕੋ ਬਾਲ ਨਾਲ ਨਹੀਂ ਉਡਾਉਂਦੇ ਵੀ ਤਿੰਨੋਂ ਹੀ ਉੱਡ ਜਾਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਇੰਟਰਵਿਊ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।